ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਦੇਸ਼ ਨੂੰ ਸੰਬੋਧਨ, ਕਰ ਦਿੱਤਾ ਵੱਡਾ ਐਲਾਨ। ਬਿਲਕੁਲ ਜੀ, ਲੋਕ ਜਿਹੜੇ ਆ ਉਹ ATM ਦੀਆਂ ਬੋਤਲਾਂ ਦੀਆਂ ਤਸਵੀਰਾਂ ਪਾਉਣ ਰਹੇ ਸਨ ਕਿ ATM 8 ਵਜੇ PM ਨੇ ਆਉਣਾ, ATM ਤੇ PM ਬੋਲੇਗਾ। ਮਜ਼ਾਕ ਜਿਹਾ ਕਾਫੀ ਉੱਡਣ ਡਿਆ ਸੀ, ਹੁਣ ਵੀ ਉੱਡਣ ਡਿਆ, ਪਰ ਉਹਨਾਂ ਨੇ ਇੱਕ ਬਹੁਤ ਵੱਡੇ ਆਰਥਿਕ ਪੈਕੇਜ ਦਾ ਐਲਾਨ ਕੀਤਾ। ਦੇਖੋ ਹੁਣ ਜਿਹੜਾ ਚੀਰ ਫਾੜ ਆ ਉਹ ਤੇ ਸਵੇਰੇ ਹੋਊਗਾ, ਕਿਉਂਕਿ ਹੁਣੇ ਚੰਦ ਮਿੰਟ ਪਹਿਲਾਂ ਹੀ ਉਹਨਾਂ ਨੇ ਆਪਣਾ ਸੰਬੋਧਨ ਖਤਮ ਕੀਤਾ। ਅੰਨੀ ਆਲੋਚਨਾ ਤੋਂ ਬਚਣ ਦੀ ਜ਼ਰੂਰਤ ਆ, ਹੁਣ ਦੇਖਣਾ ਪਊਗਾ, ਕਿਉਂਕਿ ਉਹਨਾਂ ਨੇ ਆਤਮ ਨਿਰਭਰ ਜਾਂ ਸੰਕਲਪ ਐਸੇ ਸ਼ਬਦ ਜਿਹੜੇ ਬਾਰ-ਬਾਰ ਯੂਜ਼ ਕੀਤੇ ਆ। ਬਹੁਤ ਲੰਮਾ ਚੌੜਾ ਭਾਸ਼ਣ ਸੀ, ਪਰ ਜੇ ਉਹਦੇ ਚੋਂ ਗੱਲਾਂ ਕੱਢਣੀਆਂ ਹੁਣ ਰਿੜਕ ਕੇ, ਜਿਸ ਤਰ੍ਹਾਂ ਆਪਾਂ ਮੱਖਣ ਕੱਢਦੇ ਹਾਂ, ਤੇ 2-4 ਗੱਲਾਂ ਹੀ ਨੇ। 2-4 ਗੱਲਾਂ ਕੀ ਆ ਕਿ ਇੱਕ ਤੇ ਉਹਨਾਂ ਨੇ ਉਹੀ ਗੱਲ ਜਿਹੜੀ ਆਪਾਂ ਸ਼ੁਰੂ ਚ ਕਹਿੰਦੇ ਆਏ ਆ ਕਿ ਇੰਡੀਆ ਤੇ ਚਾਈਨਾ ਕੋਲ ਫਿਰ ਵੀ ਮੌਕਾ ਹੈ ਇਸ ਦੁਨੀਆ ਦੇ ਵਿੱਚ ਜੋ ਗੜਬੜੀ ਹੋਈ ਆ, ਇਹਨਾਂ ਦੇ ਕੋਲ ਮੌਕਾ। ਤਾਂ ਉਹਨਾਂ ਨੇ ਇਸੇ ਚੀਜ਼ ਦੀ ਪ੍ਰਵੁਰਤਾ ਕੀਤੀ ਹੈ ਕਿ ਹਾਂ ਭਾਈ ਸਾਡੇ ਕੋਲ ਮੌਕਾ ਹੈ। ਮਤਲਬ 21ਵੀਂ ਸਦੀ ਜਿਹੜੀ ਲੋਕ ਕਹਿੰਦੇ ਸਨ ਕਿ ਇੰਡੀਆ ਦੀ ਆ, ਉਹ ਸਦੀ ਸਾਡੀ ਆ ਗਈ ਆ। ਮਤਲਬ ਕਿ ਦਿੱਤਾ ਰਸਤਾ ਵੀ ਲੈ ਕੇ ਆਈ ਆ। ਉਹ ਕਹਿੰਦੇ ਕਿ ਬਚਣਾ ਵੀ ਆ ਤੇ बढ़ना ਵੀ ਆ, ਮਤਲਬ ਕਿ ਬਚਾਂਗੇ ਵੀ ਤੇ ਅੱਗੇ ਵਧਣਾ ਵੀ ਆ। ਤੇ ਆਤਮ ਨਿਰਭਰਤਾ ਦਾ ਰਾਹ ਜਿਹੜਾ ਉਹ ਅਸੀਂ ਬਣਾਵਾਂਗੇ, ਸਪਲਾਈ ਚੇਨ ਨੂੰ ਅਸੀਂ ਹੋਰ ਆਧੁਨਿਕ ਤੇ ਮਜ਼ਬੂਤ ਬਣਾਵਾਂਗੇ, ਕਿਉਂਕਿ ਸਾਡੇ ਕੋਲ ਬਾਜ਼ਾਰ ਹੈ ਆਲਰੇਡੀ। ਔਰ ਇਸ ਤੋਂ ਇਲਾਵਾ ਉਹਨਾਂ ਨੇ ਜਿਹੜੀ ਗੱਲ ਕਹੀ ਆ ਕਿ ਦੇਖੋ ਵਿਵਸਥਾ ਪਈ ਤੋਂ ਅਸੀਂ ਕੁਛ ਚੀਜ਼ਾਂ, ਜਿਸ ਤਰ੍ਹਾਂ ਅਸੀਂ PPE ਕਿੱਟਾਂ ਨਹੀਂ ਸੀ ਬਣਾਉਂਦੇ ਜਾਂ N95 ਜਿਹੜੇ ਮਾਸਕ ਸੀਗੇ ਉਹ ਨਹੀਂ ਸੀ ਨਿਰਮਿਤ ਕਰਦੇ, ਤਾਂ ਅਸੀਂ ਉਹਨਾਂ ਦਾ ਨਿਰਮਾਣ ਨਾਲ ਦੀ ਨਾਲ ਕਰਨਾ ਸ਼ੁਰੂ ਕਰ ਦਿੱਤਾ ਬਹੁਤ ਵੱਡੀ ਤਾਦਾਦ ਦੇ ਵਿੱਚ। ਤਾਂ ਮਤਲਬ ਕਿ ਅਸੀਂ ਇਹ ਸਭ ਕੁਛ ਕਰ ਸਕਦੇ ਹਾਂ। ਤਾਂ ਦੂਸਰਾ ਜਿਹੜਾ ਹੈ ਵਿਸ਼ੇਸ਼ ਪੈਕੇਜ, ਮਤਲਬ ਕਿ ਉਹਨਾਂ ਨੇ ਇਸਤੇਮਾਲ ਕੀਤਾ, ਜੋ ਟਰਮ ਇਸਤੇਮਾਲ ਕੀਤੀ ਉਹ ਹੈ ਲੈਂਡ ਲੇਬਰ ਲਿਕੁਇਡਿਟੀ ਲਾਸ, 4L, ਯਾਨੀ ਕਹਿ ਸਕਦੇ ਹਾਂ ਕਿ ਲੈਂਡ ਲੇਬਰ ਲਿਕੁਇਡਿਟੀ ਤੇ ਲਾਸ ਵਾਸਤੇ ਅਸੀਂ ਇੱਕ ਵਿਸ਼ੇਸ਼ ਆਰਥਿਕ ਪੈਕੇਜ, ਜੋ ਅੱਗੇ ਵੀ ਆਏ ਥੋੜੇ ਬਹੁਤੇ ਛੋਟੇ ਪੈਕੇਜ ਆਏ, ਉਹਨਾਂ ਸਣੇ ਰਲਾ ਕੇ 20 ਲੱਖ ਕਰੋੜ ਦਾ ਆਰਥਿਕ ਪੈਕੇਜ ਦੇਵਾਂਗੇ। ਔਰ ਇਹ GDP ਦਾ 10% ਹੈ। ਤੇ ਜੇ ਦੇਖੋ ਇਹ ਸਾਰਾ ਹੋ ਜਾਂਦਾ ਹੁਣ, ਕਿਉਂਕਿ ਇਹਨਾਂ ਨੇ ਇੱਕ ਭੇਤ ਵੀ ਰੱਖ ਲਿਆ, ਕਹਿੰਦੇ ਕਿ ਕੱਲ ਨੂੰ ਜਿਹੜੇ ਹੈਗੇ ਆ ਨਾ ਸਾਡੇ ਖਜ਼ਾਨਾ ਮੰਤਰੀ, ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਜੀ, ਉਹ ਬਹੁਤੀ ਜਾਣਕਾਰੀ ਦੇਣਗੇ ਤਾਂ ਸਾਰਾ ਕੁਛ ਉਦੋਂ ਖੁੱਲੇਗਾ। ਮਤਲਬ ਕਿ ਭੇਤ ਉਹਨਾਂ ਨੇ ਬਰਕਰਾਰ ਰੱਖ ਲਿਆ, ਐਲਾਨ ਖੁਦ ਕਰ ਗਏ। ਤਾਂ ਦੂਜੀ ਚੀਜ਼ ਜਿਹੜੀ ਆ ਉਹ ਇਹਨਾਂ ਨੇ ਕਿਹਾ ਕਿ ਲਾਕਡਾਊਨ 4 ਜਿਹੜਾ ਹੋਏਗਾ, ਮਤਲਬ ਕਿ ਉਹਨਾਂ ਨੇ 4-5 ਦਿਨ ਪਹਿਲਾਂ ਹੀ ਦੱਸ ਦਿੱਤਾ ਕਿ ਲਾਕਡਾਊਨ 4 ਜਿਹੜਾ ਹੋਏਗਾ, ਪਰ ਉਹਦਾ ਇਸ ਵਾਰੀ ਜੋ ਸਰੂਪ ਹੋਏਗਾ ਉਹ ਵੱਖਰਾ ਹੋਏਗਾ। ਮਤਲਬ ਕਿ ਉਹਦੇ ਵਿੱਚ ਕਾਫੀ ਰਿਆਇਤਾਂ ਜਿਹੜੀਆਂ ਉਹ ਦਿੱਤੀਆਂ ਜਾ ਸਕਦੀਆਂ, ਐਸਾ ਉਹ ਕਰ ਗਏ ਆ। ਕਿਉਂਕਿ ਦੇਖੋ ਉਹਨਾਂ ਨੇ ਕਹਿ ਦਿੱਤਾ ਨਾ ਕਿ ਅਸੀਂ ਅੱਗੇ ਵੀ ਵਧਣਾ ਤੇ ਬਚਣਾ ਵੀ ਹੈ, ਉਹਦੇ ਵਿੱਚ ਹੀ ਸਾਰੇ ਰਾਜ ਆ ਕਿ ਅੱਗੇ ਵੀ ਵਧਣਾ, ਦੇਸ਼ ਵੀ ਚਲਾਉਣਾ ਤੇ ਬਚਣਾ ਵੀ ਹੈ। ਹੁਣ ਜਿਹੜਾ ਵਿਸ਼ੇਸ਼ ਆਰਥਿਕ ਪੈਕੇਜ ਆ ਉਹ ਕਿੰਨਾ ਕੁ ਅਸਰਕਾਰਕ ਹੁੰਦਾ, ਉਹਦੇ ਵਿੱਚ ਦੇਖੋ ਹੁਣ ਜਿੱਦਾਂ ਇਹਨਾਂ ਨੇ ਕਿਹਾ ਕਿ ਲੇਬਰ, ਮੈਂ ਜਿਵੇਂ ਕਿਹਾ ਕਿ ਲੈਂਡ ਦਾ ਮਤਲਬ ਕੀ ਹੋ ਗਿਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਦਯੋਗ ਨੂੰ ਗੇੜਾ ਦੇਣਾ, ਤਾਂ ਉਹਦੇ ਵਾਸਤੇ ਸਭ ਤੋਂ ਜ਼ਰੂਰੀ ਕੀ ਚੀਜ਼ ਹੁੰਦੀ ਆ, ਅੱਗੇ ਵੀ ਇੱਕ ਦਿਨ ਆਪਾਂ ਗੱਲ ਕਰਦੇ ਸੀ ਲੈਂਡ, ਤਾਂ ਲੈਂਡ ਵਾਸਤੇ ਫਿਰ ਉਸ ਤੋਂ ਇਲਾਵਾ ਦੂਜੀ ਚੀਜ਼ ਕੀ ਹੁੰਦੀ ਆ, ਲੇਬਰ। ਤਾਂ ਲੇਬਰ ਲਿਕੁਇਡਿਟੀ, ਬਾਜ਼ਾਰ ਦੇ ਵਿੱਚ ਤਰਲਤਾ, ਜੇ ਬਾਜ਼ਾਰ ਦੇ ਵਿੱਚ ਤਰਲਤਾ ਤਾਂ ਹੀ ਤੁਹਾਡਾ ਕੋਈ ਵੀ ਪ੍ਰੋਡਕਟ ਵਿਕਣਾ ਹੈ ਨਾ। ਤਾਂ ਜੇ ਮੰਗ ਆ ਬਾਜ਼ਾਰ ਦੇ ਵਿੱਚ, ਜੇ ਮੰਗ ਹੀ ਨਹੀਂ, ਡਿਮਾਂਡ ਹੀ ਨਹੀਂ, ਤਾਂ ਤੁਸੀਂ ਕਰੀ ਚੱਲੋ ਸਪਲਾਈ, ਉਹਦਾ ਕੀ ਕਰੋਗੇ, ਮੈਨੂਫੈਕਚਰਿੰਗ ਕਿੰਨਾ ਕੁ ਚਿਰ ਚੱਲੇਗੀ। ਲਾਸ ਮਤਲਬ ਇਹ ਆ ਕਿ ਜੋ ਕਾਰੋਬਾਰ ਨੂੰ ਨੁਕਸਾਨ ਹੋਇਆ ਵਾ, ਤਾਂ 4L ਉਹਨਾਂ ਨੇ ਮਤਲਬ ਕਿ 4L ਜਿਹੜੀਆਂ ਯੂਜ਼ ਕੀਤੀਆਂ। ਤਾਂ ਦੇਖੋ ਜੇ ਲੇਬਰ ਕੋਲ ਜਾਂਦਾ, ਗਰੀਬ ਕੋਲ ਥੋੜਾ ਬਹੁਤਾ ਉਹਨੂੰ ਆਸਰਾ ਹੁੰਦਾ, ਛੋਟੇ ਮੋਟੇ ਉਦਯੋਗਾਂ ਨੂੰ ਜਿਹੜੇ ਕਿ ਨਿੱਕੇ ਉਦਯੋਗ ਆ ਉਹਨਾਂ ਨੂੰ ਕੋਈ ਆਸਰਾ ਹੁੰਦਾ, ਠੀਕ ਹੈ। ਪਰ ਜੇ ਵਿਸ਼ੇਸ਼ ਤੌਰ ਤੇ ਕਾਰਪੋਰੇਟ ਨੂੰ ਹੀ ਇਮਦਾਦ ਕੀਤੀ ਜਾਂਦੀ ਆ ਕਿ ਕਾਰਪੋਰੇਟ ਨੂੰ ਬਚਾਇਆ ਜਾਵੇ, ਖਸਮਾਂ ਦਾ ਸਿਰ ਖਾਣ, ਇਹ ਮਜ਼ਦੂਰ ਹੋਣ ਚਾਹੇ ਛੋਟਾ ਤਬਕਾ ਹੋਵੇ, ਮਿਡਲਮੈਨ ਹੋਵੇ, ਇਹ ਜਿੱਧਰ ਮਰਜ਼ੀ ਜਾਣ, ਤਾਂ ਅਸੀਂ ਸਿਰਫ ਤੇ ਸਿਰਫ ਕਾਰਪੋਰੇਟ ਨੂੰ ਬਚਾਉਣਾ, ਜਿਹੜੇ ਕਿ ਬਹੁਤ ਵੱਡੇ ਧੰਦੇਬਾਜ਼ ਵੀ ਇਸ ਟਾਈਮ ਤੇ ਸਿਆਸਤਦਾਨ ਵੀ ਬਹੁਤ ਤਗੜੇ ਬਣ ਗਏ ਉਹ, ਕਿਉਂਕਿ ਉਹਨਾਂ ਦੀਆਂ ਹਰੇਕ ਪਾਰਟੀ ਦੇ ਵਿੱਚ ਪੈਂਟਾਂ ਹੁੰਦੀਆਂ। ਤੇ ਜੇ ਤਾਂ ਇਹ ਮਤਲਬ ਕਿ ਦ੍ਰਿਸ਼ਟੀਕੋਣ ਲੈ ਕੇ ਚੱਲਦਾ ਪਿਆ ਇੰਡੀਆ ਗੌਰਮੈਂਟ ਕਿ ਅਸੀਂ ਉਹੀ 5-7% ਲੋਕਾਂ ਨੂੰ ਫਾਇਦਾ ਪਹੁੰਚਾਉਣਾ, ਉਹਦੇ ਵਿੱਚ ਜਿਹੜੀ ਲੇਬਰ ਹੈ ਸਾਡੇ ਕੋਲ ਹੈਗੀ ਆ ਉਹ ਭੁੱਖੇ ਮਰਦੇ, ਕਿਉਂਕਿ ਉਹਨਾਂ ਦੇ ਤਾਂ ਇਹਨਾਂ ਨੇ ਅਧਿਕਾਰ ਵੀ ਸਸਪੈਂਡ ਕਰ ਦਿੱਤੇ, ਖਾਸ ਤੌਰ ਤੇ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਇਹਨਾਂ ਰਾਜਾਂ ਦੇ ਵਿੱਚ ਮਜ਼ਦੂਰਾਂ ਦੇ ਜਿਹੜੇ ਕਾਨੂੰਨ ਸੀਗੇ ਉਹ ਵੀ ਸਸਪੈਂਡ ਕਰ ਦਿੱਤੇ ਗਏ 3-3 ਸਾਲਾਂ ਵਾਸਤੇ। ਮੇਰੇ ਖਿਆਲ ਦੇ ਨਾਲ ਗੁਜਰਾਤ ਦੇ ਵਿੱਚ ਤੇ 1200 ਦਿਨ ਵਾਸਤੇ ਉਹ ਲੇਬਰ ਲਾਅ ਜਿਹੜੇ ਆ ਉਹ ਸਸਪੈਂਡ ਕਰ ਦਿੱਤੇ ਗਏ ਆ। ਤਾਂ ਇਸ ਤੋਂ ਲੱਗਦਾ ਇਹ ਹੋਆ ਕਿ ਸ਼ਾਇਦ ਚਾਈਨਾ ਵਾਲਾ ਮਾਡਲ ਹੈ ਜਿਹੜਾ
ਉਹ ਅਖਤਿਆਰ ਕਰੂ ਨੇ, ਇਹ ਬਹੁਤ ਜਲਦੀ ਕਰੂ ਨੇ। ਪਰ ਇਹ ਸਾਰੀਆਂ ਚੀਜ਼ਾਂ ਨੇ ਅਗਾਊ ਨੇ, ਅਗੇਤੀਆਂ ਨੇ, ਜੋ ਕਿਆਸ ਆਪਾਂ ਲਾ ਰਹੇ ਹਾਂ ਤਾਂ ਪਤਾ ਲੱਗੂਗਾ ਕਿ ਕਿਹਦੇ ਕੋਲ ਕੀ ਜਾਂਦਾ। ਤੇ ਜੇ ਇਹ ਸਿਰਫ ਤੇ ਸਿਰਫ ਚੰਦ ਕਾਰਪੋਰੇਟ ਘਰਾਣਿਆਂ ਦੇ ਕੋਲ ਜਾਣਾ, ਵੱਡੇ ਉਦਯੋਗਪਤੀਆਂ ਦੇ ਕੋਲ ਜਾਣਾ, ਕਿਸੇ ਗਰੀਬ ਦੀ ਕੋਈ ਹੈਲਪ ਨਹੀਂ ਹੋਣੀ, ਜੋ ਲੋਕ ਸੜਕਾਂ ਤੇ ਰੋਲੇ ਪਏ ਆ ਉਹਨਾਂ ਨੇ ਇਸ ਤਰ੍ਹਾਂ ਹੀ ਰੁਲੀ ਜਾਣਾ, ਤਾਂ ਫਿਰ ਇਹਦਾ ਕੋਈ ਫਾਇਦਾ ਨਹੀਂ ਹੈ। ਤਾਂ ਤੁਹਾਨੂੰ ਬਾਜ਼ਾਰ ਜਿਹੜਾ ਉਹ ਪੂਰਾ ਸੈੱਟ ਕਰਨਾ ਚਾਹੀਦਾ। ਔਰ ਜਿਹੜਾ ਖਾਸ ਤੌਰ ਤੇ ਗਰੀਬ ਆ, ਜਿਹਨੇ ਇਸ ਬਾਜ਼ਾਰ ਨੂੰ ਅੱਗੇ ਜਾ ਕੇ ਰਫਤਾਰ ਦੇਣੀ ਆ, ਤੁਹਾਨੂੰ ਉਹਦੇ ਤੱਕ ਲਿਕੁਇਡਿਟੀ ਜ਼ਰੂਰ ਭੇਜਣੀ ਪੈਗੀ। ਇਹ ਮੈਂ ਸ਼ੁਰੂ ਤੋਂ ਕਹਿਣਾ ਕਿ ਲਿਕੁਇਡਿਟੀ ਤੁਹਾਨੂੰ ਦੇਣੀ ਪੈਣੀ ਹੈ ਬਾਜ਼ਾਰ ਨੂੰ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਗੁਜਰਾਤ ਦੇ ਮੁੱਖ ਮੰਤਰੀ ਦੀ ਖਬਰ ਲਾਉਣ ਵਾਲੇ ਵਿਰੁੱਧ ਕੇਸ। ਹਾਂਜੀ ਦੇਖੋ, ਜਿਹੜਾ ਗੁਜਰਾਤ ਦੇ ਵਿੱਚ ਇਹ ਚੰਦ ਚਾੜਿਆ ਇਹਨਾਂ ਨੇ, ਉਹ ਰੂਪਾਨੀ ਉੱਥੇ ਹੈਗਾ ਨਾ ਚੀਫ ਮਿਨਿਸਟਰ, ਕਿਉਂਕਿ ਗੁਜਰਾਤ ਦੇ ਵਿੱਚ ਵੇਖੋ ਸਥਿਤੀ ਜਿਹੜੀ ਬੜੀ ਖਰਾਬ ਹੋਈ ਹੈ ਯਕਦਮ। ਸਭ ਨੂੰ ਪਤਾ ਹੀ ਹੈ ਨਾ ਕਿ ਅਹਿਮਦਾਬਾਦ ਦੇ ਵਿੱਚ ਉੱਥੇ 6000 ਤੋਂ ਵੱਧ ਮੇਰੇ ਖਿਆਲ ਦੇ ਨਾਲ ਪੇਸ਼ੈਂਟ ਨੇ ਇਸ ਵੇਲੇ। ਤਾਂ ਗੁਜਰਾਤ ਦਾ ਦੂਸਰਾ ਨੰਬਰ ਹੈ ਪੂਰੇ ਇੰਡੀਆ 'ਚੋਂ। ਹਾਲਾਂਕਿ ਚਲੋ ਮੀਡੀਆ ਜਿਹੜਾ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦੀ ਭੂਮਿਕਾ ਅਦਾ ਕਰਦਾ, ਤਾਂ ਖਬਰਾਂ ਜਿਹੜੀਆਂ ਨੇ ਉਹ ਰੁਕ ਜਾਂਦੀਆਂ ਨੇ। ਤੇ ਦੂਜੇ ਪਾਸੇ ਜੇ ਦੇਖੋਗੇ ਤਾਂ ਹੁਣ ਜਿਹੜੀ ਉੱਥੋਂ ਦੀ ਅੰਦਰੂਨੀ ਸਿਆਸਤ ਆ ਉਹ ਥੋੜੀ ਨਾ ਰੁਕਦੀ, ਉਹਦੇ ਵਿੱਚ ਹਲਚਲ ਹੁੰਦੀ ਰਹਿੰਦੀ ਆ। ਹੁਣ ਪੱਤਰਕਾਰਤਾ ਦੇ ਵਿੱਚ ਕੁਝ ਚੀਜ਼ਾਂ ਹੁੰਦੀਆਂ ਨੇ, ਜਿਹੜੇ ਲੋਕ ਪੱਤਰਕਾਰਤਾ ਦੇ ਵਿੱਚ ਵਿਚਰਦੇ ਉਹਨਾਂ ਨੂੰ ਬਿਹਤਰ ਪਤਾ ਹੋਏਗਾ। ਆਪਾਂ ਤੇ ਚਲੋ ਛੋਟੇ ਮੋਟੇ ਇਹਦੇ ਮਜ਼ਦੂਰ ਆ, ਕਿ ਪੱਤਰਕਾਰਤਾ ਦੇ ਵਿੱਚ ਪ੍ਰੈਡਿਕਸ਼ਨ ਵੀ ਕੀਤੀ ਜਾਂਦੀ ਹੈ। ਮਤਲਬ ਕਿ ਤੁਹਾਨੂੰ ਯਾਦ ਹੋਣਾ ਕਿ ਪ੍ਰੈਡਿਕਸ਼ਨ ਇੰਨੀ ਵੀ ਹੁੰਦੀ ਹੈ ਕਈ ਵਾਰ ਮੀਡੀਆ 'ਚ, ਕਿ ਨਵਜੋਤ ਸਿੰਘ ਸਿੱਧੂ ਨੂੰ ਮੇਰੇ ਖਿਆਲ ਦੇ ਨਾਲ 17-18 ਵਾਰੀ ਮੁੱਖ ਮੰਤਰੀ ਬਣਾ ਚੁੱਕਾ ਆਪਣਾ ਪੰਜਾਬੀ ਮੀਡੀਆ। ਕਈ ਵਾਰ ਉਹਨੂੰ ਮੰਤਰੀ ਦੁਬਾਰਾ ਬਣਾ ਚੁੱਕਾ, ਕਈ ਵਾਰ ਉਹਨੂੰ ਕਾਂਗਰਸ ਇਕਾਈ ਦਾ ਪ੍ਰੈਜ਼ੀਡੈਂਟ ਬਣਾ ਚੁੱਕਾ। ਉਹ ਪ੍ਰੈਡਿਕਸ਼ਨ ਇੱਕ ਪੱਤਰਕਾਰਤਾ ਦਾ ਹਿੱਸਾ ਹੈ ਕਿ ਤੁਸੀਂ ਅੰਦਾਜ਼ਾ ਲਾਉਣਾ ਕਿ ਹਾਂ ਜੋ ਬਣਦਾ ਪਿਆ ਸਿਨਾਰੀਓ ਉਹਦੇ ਚੋਂ ਕਿ ਹਾਂ ਆਉਣ ਵਾਲੇ ਦਿਨਾਂ 'ਚ ਆ ਚੀਜ਼ ਵਾਪਰ ਸਕਦੀ ਹੈ। ਕਈ ਵਾਰ ਪ੍ਰੈਡਿਕਸ਼ਨ ਤੁਹਾਡੀ ਸਹੀ ਹੁੰਦੀ ਹੈ, ਕਈ ਵਾਰ ਗਲਤ ਹੋ ਜਾਂਦੀ ਹੈ। ਕਈ ਵਾਰ ਤੁਹਾਡੇ ਸੋਰਸਸ ਤੁਹਾਡੇ ਤੱਕ ਕੋਈ ਖਬਰ ਲੈ ਕੇ ਆਉਂਦੇ ਆ, ਸੋਰਸਸ ਤੁਹਾਡੇ ਰਿਲਾਇਬਲ ਹੁੰਦੇ ਆ, ਤੁਸੀਂ ਉਹਨਾਂ ਤੇ ਯਕੀਨ ਕਰਨੇ ਹੋ। ਪਰ ਇਹ ਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਜਿਨ੍ਹਾਂ ਨੇ ਫੈਸਲਾ ਲੈਣਾ ਹੋਵੇ ਉਹਨਾਂ ਦਾ ਮਨ ਬਦਲ ਜਾਵੇ। ਤਾਂ ਤੁਹਾਡਾ ਜਿਹੜਾ ਸੋਰਸ ਹੈ ਉਹ ਵੀ ਆਪਣੀ ਜਗ੍ਹਾ ਠੀਕ ਹੈ, ਤੁਸੀਂ ਵੀ ਆਪਣੀ ਜਗ੍ਹਾ ਠੀਕ ਹੈ, ਪਰ ਖਬਰ ਤੁਹਾਡੀ ਗਲਤ ਸਾਬਤ ਹੋਈ। ਤਾਂ ਪੱਤਰਕਾਰਤਾ 'ਚ ਇਹ ਚੀਜ਼ਾਂ ਨਾਲ ਪੈਰਲਲੀ ਚੱਲ ਰਹੀਆਂ ਨੇ। ਉੱਥੇ ਕੀ ਹੋਇਆ ਕਿ ਕਿਸੇ ਨਿਊਜ਼ ਪੋਰਟਲ ਨੇ ਦਾਅਵਾ ਕੀਤਾ ਸੀਗਾ ਕਿ ਜੋ ਹਾਲਾਤ ਹੋਏ ਪਏ ਆ, ਕਿਉਂਕਿ ਉੱਥੇ ਹਾਲਾਤ ਬਹੁਤ ਮੰਦੇ ਆ, ਮਤਲਬ ਕਿ ਖਿੱਚਤਾਣ ਹੈ ਉੱਥੇ। ਵੈਸੇ ਵੀ ਜਦੋਂ ਦੇ ਨਰਿੰਦਰ ਮੋਦੀ ਦਿੱਲੀ ਆਏ ਆ, ਉਸ ਤੋਂ ਬਾਅਦ ਉੱਥੋਂ ਦੀ ਤੁਸੀਂ ਵੇਖੋਗੇ ਭਾਰਤੀ ਜਨਤਾ ਪਾਰਟੀ ਐਤਕੀ ਵੀ ਸਰਕਾਰ ਇਹਨਾਂ ਨੇ ਖਿੱਚ ਧੂਕੇ ਬਣਾਈ ਸੀ। ਵੇਖਿਆ ਸੀ ਨਾ ਕਿੱਡਾ ਕਰੜਾ ਮੁਕਾਬਲਾ ਸੀ ਗੁਜਰਾਤ ਦੇ ਵਿੱਚ। ਤਾਂ ਉੱਥੇ ਕਾਰਨ ਇਹ ਹੋਈ ਆ ਕਿ ਲੀਡਰਸ਼ਿਪ ਕਿਤੇ ਨਾ ਕਿਤੇ ਖਿਲ ਰਹੀ, ਕਿਉਂਕਿ ਦੋ ਵੱਡੇ ਸਿਆਸਤਦਾਨ ਜਿਹੜੇ ਸੀ ਦਿੱਲੀ ਮੂਵ ਹੋ ਗਏ। ਤਾਂ ਹੁਣ ਇਹਦੇ ਵਿੱਚ ਕੀ ਆ ਕਿ ਇੱਕ ਨਿਊਜ਼ ਪੋਰਟਲ ਇਹ ਖਬਰ ਲਾਉਂਦਾ ਹੈ ਕਿ ਰੂਪਾਨੀ ਨੂੰ ਹਟਾਇਆ ਜਾ ਸਕਦਾ, ਮਤਲਬ ਕਿ ਚੀਫ ਮਿਨਿਸਟਰ ਨੂੰ ਬਦਲਿਆ ਜਾ ਸਕਦਾ। ਹੁਣ ਇਹ ਹੁੰਦਾ ਹੀ ਆ, ਆਪਣੇ ਵੀ ਦੇਖ ਲਓ, ਜਿੱਦਾਂ ਹੁਣ ਚੀਫ ਸੈਕਟਰੀ ਦਾ ਰੌਲਾ ਪਿਆ, ਤੇ ਅੱਜ ਦੇ ਤੁਸੀਂ ਅਖਬਾਰ ਖੋਲੋਗੇ ਪੰਜਾਬੀ ਮੀਡੀਆ ਨਾਲ ਰਿਲੇਟਡ, ਚਾਹੇ ਉਹ ਹਿੰਦੀ ਦੇ ਵਰਸ਼ਨ ਦੇ ਰੂਪ 'ਚ ਹੋਣ, ਚਾਹੇ ਪੰਜਾਬੀ ਦੇ ਜਾਂ ਅੰਗਰੇਜ਼ੀ ਦੇ, ਤਾਂ ਉਹਨਾਂ ਦੇ ਵਿੱਚ ਇਹ ਪ੍ਰੈਡਿਕਸ਼ਨ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਬਹੁਤਿਆਂ ਨੇ ਪ੍ਰੈਡਿਕਸ਼ਨ ਕੀਤੀ ਹੋਈ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੀਫ ਸੈਕਟਰੀ ਨੂੰ ਆਪਣੇ ਅਹੁਦੇ ਤੋਂ ਹੱਥ ਧੋਣੇ ਪੈ ਸਕਦੇ ਆ। ਤਾਂ ਯਾਨੀ ਕਹਿਣ ਦਾ ਮਤਲਬ ਕਿ ਪੱਤਰਕਾਰਤਾ ਦਾ ਇੱਕ ਇਹ ਵੀ ਸਿਧਾਂਤ ਆ ਜਾਂਦਾ ਕਿ ਤੁਹਾਨੂੰ ਚੀਜ਼ਾਂ ਜਿਹੜੀਆਂ ਉਹ ਪ੍ਰੈਡਿਕਟ ਕਰਨੀਆਂ ਪੈਂਦੀਆਂ, ਕਿਉਂਕਿ ਜੋ ਤੁਹਾਡੇ ਸਾਹਮਣੇ ਦ੍ਰਿਸ਼ਟਾਂਤ ਹੁੰਦੇ ਆ ਉਹਦਾ ਸਿੱਟਾ ਤੁਹਾਨੂੰ ਕੱਢਣਾ ਪੈਂਦਾ ਕਿ ਹਾਂ ਭਾਈ ਅੱਗੇ ਆ ਹੋ ਸਕਦਾ। ਤਾਂ ਹੀ ਤੁਸੀਂ ਪੱਤਰਕਾਰਤਾ ਦੇ ਵਿੱਚ ਦਿਲਚਸਪੀ ਲੋਕਾਂ ਦੀ ਕਾਇਮ ਰੱਖਦੇ ਹੋ। ਤਾਂ ਹੁਣ ਜ਼ਰੂਰੀ ਨਹੀਂ ਹੁੰਦਾ ਕਿ ਸਾਰੀਆਂ ਚੀਜ਼ਾਂ ਸਹੀ ਹੋਣ। ਤਾਂ ਹੋਇਆ ਕੀ ਆ ਕਿ ਉਸ ਨਿਊਜ਼ ਪੋਰਟਲ ਵਾਲੇ ਬੰਦੇ ਤੇ ਇਹਨਾਂ ਨੇ ਚੱਕੇ ਜਾਨੀ ਸੰਪਾਦਕ ਤੇ ਮੁਕੱਦਮਾ ਦਰਜ ਕਰ ਦਿੱਤਾ। ਔਰ ਮੁਕੱਦਮਾ ਦਰਜ ਕੀ ਕੀਤਾ? ਰਾਜ ਧਰੋਹ ਦਾ, ਯਾਨੀ ਦੇਸ਼ ਧਰੋਹ ਦਾ। ਔਰ ਦੇਸ਼ ਧਰੋਹ ਦਾ ਮੁਕੱਦਮਾ ਦੇਖੋ, ਇਹ ਤੇ ਹੁਣ ਜਿਵੇਂ ਤੁਰਿਆ ਜਾਂਦਾ ਕੋਈ ਬੰਦਾ ਜਿਹੜਾ ਜੇ ਉਹਦਾ ਹਰਿਆ ਝੱਗਾ ਪਜਾਮਾ ਪਾਇਆ ਹੋਵੇ ਤੇ ਹੋ ਸਕਦਾ ਉਹਦੇ ਤੇ ਵੀ ਮੁਕੱਦਮਾ ਦਰਜ ਕਰ ਦੇਣਾ, ਇੰਨੀ ਮੱਛੀ ਆ। ਕਿਉਂਕਿ ਤੁਸੀਂ ਦੇਖਿਆ ਹੋਣਾ ਕਸ਼ਮੀਰ ਦੇ ਵਿੱਚ ਇੱਕ ਕੁੜੀ ਆ, ਬਹੁਤ ਤਕੜੀ ਫੋਟੋ ਜਰਨਲਿਸਟ ਹੈ, ਉਹਨੂੰ ਵੀ ਘੇਰਿਆ ਹੋਇਆ ਇਹਨਾਂ ਨੇ, ਉਹਦੇ ਤੇ ਵੀ ਮੁਕੱਦਮਾ। ਇੱਕ ਦਾ ਹਿੰਦੂ ਦਾ ਬਹੁਤ ਤਕੜਾ ਜਰਨਲਿਸਟ ਆ, ਉਹਨੂੰ ਵੀ ਕਾਨੂੰਨੀ ਪਚੜੇ 'ਚ ਲਿਆ ਗਿਆ। ਯੂਪੀ ਦੇ ਵਿੱਚ ਜਿਹੜਾ ਉਹ ਇੱਕ ਟੱਬਰ ਸੀਗਾ, ਉਹ ਮੇਰੇ ਖਿਆਲ ਦੇ ਨਾਲ 4-5 ਜੀ ਸੀਗੇ, ਇੱਕ ਬੀਬੀ ਨੇ ਖੁਦਕੁਸ਼ੀ ਕੀਤੀ ਸੀਗੀ, ਨਹਿਰ 'ਚ ਛਾਲ ਮਾਰ ਦਿੱਤੀ ਸੀ ਭੁੱਖ ਤੋਂ। ਉਹ ਖਬਰ ਛਾਇਆ ਕਰਨ ਵਾਲਾ ਪੱਤਰਕਾਰ ਉਹ ਵੀ ਘੇਰਿਆ ਹੋਇਆ ਇਹਨਾਂ ਨੇ। ਇੱਕ ਥਾਂ ਤੇ ਘਾਹ ਖਾਧਾ ਭੁੱਖਿਆਂ ਨੇ, ਉਹ ਖਬਰ ਲਈ ਉਹ ਵੀ ਪੱਤਰਕਾਰ ਘੇਰ ਲਿਆ ਕਾਨੂੰਨੀ ਤੌਰ ਤੇ। ਦੇਖੋ ਪੱਤਰਕਾਰ ਫਿਰ ਉਹੀ ਪੱਤਰਕਾਰ ਆ ਜਿਹੜਾ ਤੁਹਾਡੀ ਜੈ ਜੈਕਾਰ ਕਰੇ,
ਹੁਣ ਜਿੰਨੇ ਕਹਿ ਦਿੱਤਾ ਕਿ ਹਾਂ ਇਹ ਹਟਾਏ ਜਾ ਸਕਦੇ ਆ, ਕਿ ਇਹਨਾਂ ਤੋਂ ਨਾਖੁਸ਼ ਆ ਲੀਡਰਸ਼ਿਪ ਵੀ, ਲੋਕ ਵੀ, ਤੇ ਚੱਕ ਕੇ ਉਹਨਾਂ ਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ। ਔਰ ਇਸ ਤੋਂ ਪਹਿਲਾਂ ਦਾ ਵਾਇਰ ਨੂੰ ਘੇਰਿਆ ਗਿਆ, ਬਹੁਤ ਵੱਡੇ ਵੱਡੇ ਨਿਊਜ਼ ਪੋਰਟਲ ਇਸੇ ਤਰ੍ਹਾਂ ਹੀ ਘੇਰੇ ਜਾਂਦੇ ਆ। ਤਾਂ ਬਹੁਤ ਮੈਂ ਕਹੂੰਗਾ ਕਿ ਪੱਤਰਕਾਰਤਾ ਵਾਸਤੇ ਇਸ ਵੇਲੇ ਜੇ ਕਹੀਏ ਤਾਂ ਬੜੇ ਹਾਲਾਤ ਜਿਹੜੇ ਇੰਡੀਆ ਦੇ ਵਿੱਚ ਅਣਸੁਖਾਵੇਂ ਆ, ਚਾਹੇ ਉਹ ਸੱਟਾਂ ਦਾ ਡਰ ਫੇਟ ਹੋਵੇ, ਕਿ ਸੱਟਾਂ ਫੇਟਾਂ ਦਾ ਕੋਈ ਡਰ ਭੈ ਹੋਵੇ ਕਿ ਇੱਧਰੋਂ ਉੱਧਰੋਂ ਮਾਰ ਜੂ ਕੋਈ, ਜਾਂ ਫਿਰ ਕਾਨੂੰਨੀ ਡੰਡੇ ਦਾ ਡਰ ਹੋਵੇ। ਤਾਂ ਬਹਰਹਾਲ ਬਹੁਤ ਗਲਤ ਕਾਰਵਾਈ ਹੈ, ਬਹੁਤ ਗਲਤ ਹੈ, ਕਿਉਂਕਿ ਸਾਡਾ ਸੁਪਰੀਮ ਕੋਰਟ ਵੀ ਸਾਫ਼ ਕਰ ਚੁੱਕਾ ਕਿ ਦੇਖੋ ਜਦ ਤੱਕ ਸਰਕਾਰ ਦੇ ਪ੍ਰਤੀ ਕੋਈ ਹਿੰਸਾ ਲਈ ਉਕਸਾਉਂਦਾ ਨਹੀਂ ਹੈ, ਜਦ ਤੱਕ ਹਿੰਸਾ ਕੋਈ ਕਰਦਾ ਨਹੀਂ ਹੈ, ਤਦ ਤੱਕ ਦੇਸ਼ ਧਰੋਹ ਨਹੀਂ ਹੈ। ਔਰ ਇਹ ਕਦੋਂ ਤੈਅ ਹੋਇਆ ਸੀਗਾ? ਜਦੋਂ 84 ਤੋਂ ਬਾਅਦ ਕੁਛ ਦੋ ਸੱਜਣ ਸਨ, ਮੇਰੇ ਖਿਆਲ ਦੇ ਨਾਲ ਸ਼ਾਇਦ ਇੱਕ ਦਾ ਨਾਮ ਬਲਵੰਤ ਸਿੰਘ ਸੀ ਜਾਂ ਕੁਛ ਐਸਾ ਸਮਥਿੰਗ, ਤਾਂ ਉਹਨਾਂ ਤੇ ਇਹ ਮਾਮਲਾ ਦਰਜ ਕੀਤਾ ਗਿਆ ਸੀਗਾ ਕਿ ਇਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਆ। ਤਾਂ ਉਦੋਂ ਇਹ ਤੈਅ ਹੋਇਆ ਸੀਗਾ ਕਿ ਇਸ ਤਰ੍ਹਾਂ ਨਾਅਰੇ ਲਾਉਣ ਨਾਲ ਜਾਂ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਨਾਲ ਐਸਾ ਕੁਛ ਨਹੀਂ ਹੁੰਦਾ। ਮਤਲਬ ਕਿ ਇੱਕ ਬਾਉਂਡਰੀ ਖਿੱਚ ਦਿੱਤੀ ਗਈ ਕਿ ਹਾਂ ਇਹਦੇ ਵਿੱਚ ਰਹਿ ਕੇ ਤੁਸੀਂ ਜੋ ਮਰਜ਼ੀ ਕਰੀ ਜਾਓ, ਆਲੋਚਨਾ ਕਰੀ ਜਾਓ, ਨਾਅਰੇਬਾਜ਼ੀ ਕਰੀ ਜਾਓ, ਤੁਹਾਡੇ ਤੇ ਇਸ ਤਰ੍ਹਾਂ ਦਾ ਮੁਕੱਦਮਾ ਨਹੀਂ ਬਣਦਾ। ਪਰ ਜਦੋਂ ਲੀਕ ਤੁਸੀਂ ਕ੍ਰਾਸ ਕਰੋਗੇ ਫਿਰ ਤੁਹਾਡੇ ਤੇ ਦੇਸ਼ ਧਰੋਹ ਦਾ ਮੁਕੱਦਮਾ ਬਣ ਸਕਦਾ, ਪਰ ਐਸਾ ਕੁਛ ਹੈ ਹੀ ਨਹੀਂ ਹੈ। ਔਰ ਮੀਡੀਅਮ ਤੋਂ ਥੋੜੀ ਇੱਕ ਨਾਗਰਿਕ ਦੇ ਨਾਲ ਐਕਸਟਰਾ ਆਜ਼ਾਦੀ ਮਿਲੀ ਹੈ ਨਾ, ਉਹਦੇ ਵਿੱਚ ਵੇਖੋ ਕਿ ਕਿਸ ਤਰ੍ਹਾਂ ਦਾ ਵਿਘਨ ਪਾਇਆ ਜਾ ਰਿਹਾ। ਬਹੁਤ ਮੈਂ ਕਹੂੰਗਾ ਕਿ ਕਰੂਰ ਕਾਰਵਾਈ ਹੈ ਇਸ ਵੇਲੇ ਜੋ ਗੁਜਰਾਤ ਸਰਕਾਰ ਨੇ ਕੀਤੀ ਹੈ, ਬਹੁਤ ਜ਼ਾਲਮਾਨਾ ਕਾਰਵਾਈ ਹੈ ਜੇ ਆਪਾਂ ਪੱਤਰਕਾਰਤਾ ਦੇ ਲਿਹਾਜ਼ ਨਾਲ ਵੇਖੀਏ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ PRTC ਦੇ ਡਰਾਈਵਰ ਇਕਾਂਤਵਾਸ ਨੂੰ ਤੋੜ ਕੇ ਨਿਕਲੇ ਬਾਹਰ। ਦੇਖੋ ਇਹ ਇਕਾਂਤਵਾਸ ਹੈ ਜਿਹੜਾ PRTC ਵਾਲਿਆਂ ਦਾ, ਡਰਾਈਵਰਾਂ ਦਾ, ਉਹ ਇਸ ਕਰਕੇ ਟੁੱਟਾ ਵਾ ਕਿਉਂਕਿ ਉਹ ਕਹਿੰਦੇ ਆ ਕਿ ਜਿਹੜੇ ਦੂਸਰੇ ਡੀਪੂ ਦੇ ਮੁਲਾਜ਼ਮ ਸਨ ਉਹਨਾਂ ਨੂੰ ਸਕਰੀਨਿੰਗ ਕਰਨ ਤੋਂ ਬਾਅਦ ਛੱਡ ਦਿੱਤਾ ਗਿਆ, ਪਰ ਸਾਨੂੰ ਨਹੀਂ ਛੱਡਿਆ ਗਿਆ। ਉਹਨਾਂ ਕਿਹਾ ਕਿ 14 ਦਿਨ ਹੁਣ ਸਾਡੇ ਪੂਰੇ ਹੋ ਗਏ, ਸਾਨੂੰ ਘਰ ਨੂੰ ਜਾਣ ਦਿਓ। ਵੈਸੇ ਵੀ ਇਹਨਾਂ ਨੇ ਤਾਂ ਕਹਿ ਦਿੱਤਾ, ਕੱਲ ਕੇਂਦਰ ਸਰਕਾਰ ਨੇ ਬਦਲ ਦਿੱਤਾ, ਮੇਰੇ ਖਿਆਲ ਦੇ ਨਾਲ ਠੀਕ ਵੀ ਗੱਲ ਆ ਕਿ ਇਹਨਾਂ ਨੇ ਕਿਹਾ ਕਿ ਜਿਹਨੂੰ ਮੰਨ ਲਓ ਕੋਈ ਬੁਖਾਰ ਵਗੈਰਾ ਦੇ ਲੱਛਣ ਨਹੀਂ ਹੁੰਦੇ, ਬੁਖਾਰ ਰਿਪੀਟ ਨਹੀਂ ਹੁੰਦਾ ਜਾਂ ਬੁਖਾਰ ਚੜ੍ਹਦਾ ਨਹੀਂ 10 ਦਿਨ ਤੱਕ, ਚਾਹੇ ਉਹ ਪੋਜ਼ਿਟਿਵ ਵੀ ਆ, ਉਹ ਬੰਦਾ ਘਰੇ ਘੱਲ ਦਿਓ ਤੁਸੀਂ। ਇਹ ਕੱਲ ਇਹਨਾਂ ਨੇ ਗਾਈਡਲਾਈਨ ਜਾਰੀ ਕੀਤੀ ਹੈ ਨਵੀਂ, ਜੋ ਬੰਦੇ ਨੂੰ ਤੁਸੀਂ ਹੋਮ ਆਈਸੋਲੇਟ ਕਰ ਦਿਓ। ਔਰ ਜੇ ਉਹ ਮੰਨ ਲਓ 14 ਦਿਨ ਤੱਕ ਵੀ ਬੁਖਾਰ ਤੋਂ ਰਹਿਤ ਰਹਿ ਜਾਂਦਾ ਤਾਂ ਉਹਦੀ ਆਈਸੋਲੇਸ਼ਨ ਖਤਮ ਕੀਤੀ ਜਾ ਸਕਦੀ ਘਰ ਦੀ। ਇਹ ਨਵੀਂ ਜਿਹੜੀ ਆ ਗਾਈਡਲਾਈਨ ਜਾਰੀ ਹੋਈ ਆ, ਤਾਂ ਮੇਰੇ ਖਿਆਲ ਦੇ ਨਾਲ ਪੰਜਾਬ ਸਰਕਾਰ ਨੂੰ ਇਹਨਾਂ ਚੀਜ਼ਾਂ ਪ੍ਰਤੀ ਥੋੜਾ ਅਪ ਟੂ ਡੇਟ ਰਹਿਣਾ ਚਾਹੀਦਾ, ਕਿਉਂਕਿ ਦੇਖੋ ਜਿਹੜੇ ਬੰਦੇ ਹੁਣ 10 ਦਿਨ 12 ਦਿਨ ਕੋਈ ਸਿੰਪਟਮ ਨਹੀਂ ਦਿਖਾ ਰਹੇ ਤਾਂ ਉਹਨਾਂ ਨੂੰ ਤਾਂ ਤੁਸੀਂ ਹੋਮ ਆਈਸੋਲੇਟ ਕਰ ਸਕਦੇ ਹੋ, ਕਿਉਂਕਿ ਨਾਲੇ ਇੱਕ ਤੇ ਕਿ ਬੰਦਾ ਥੋੜਾ ਮਾਨਸਿਕ ਰਾਹਤ 'ਚ ਚਲਾ ਜਾਂਦਾ, ਕਿਉਂਕਿ ਇਸ ਤਰ੍ਹਾਂ ਦੇ ਮਾਹੌਲ 'ਚ ਰਹਿਣਾ, ਇਸ ਤਰ੍ਹਾਂ ਦੀ ਇੱਕ ਹਾਲਤ ਤੁਹਾਡੀ ਬਣੀ ਰਹਿਣੀ ਕਿ ਤੁਹਾਡੇ ਤੇ ਕੋਈ ਡਰ ਹੈ ਬਿਮਾਰੀ ਦਾ, ਔਰ ਤੁਸੀਂ ਨੈਗੇਟਿਵ ਵੀ ਹੋ ਤਾਂ ਵੀ ਇੱਕ ਡਰ ਆ ਕਿ ਇੱਥੇ ਰਹਿ ਕੇ ਮੈਂ ਕਿਤੇ ਪੋਜ਼ਿਟਿਵ ਨਾ ਹੋ ਜਾਵਾਂ। ਤਾਂ ਉਸ ਮਾਹੌਲ 'ਚ ਜਦੋਂ ਤੁਸੀਂ ਘਰ 'ਚ ਜਾਓਗੇ ਅਤੇ ਤੁਸੀਂ ਠੀਕ ਹੋ ਜਾਣਾ। ਤਾਂ ਖੈਰ ਇਹਨਾਂ ਨੇ ਇਕਾਂਤਵਾਸ ਤੋੜਿਆ, ਹੁਣ ਉਸ ਤੋਂ ਬਾਅਦ ਪਤਾ ਨਹੀਂ ਇਹਨਾਂ ਦੀ ਮੰਗ ਮੰਨੀ ਗਈ ਹੈ ਨਹੀਂ, ਇਹ ਪਤਾ ਨਹੀਂ ਹੈ। ਤਾਂ ਦੂਜੇ ਪਾਸੇ ਮੇਰੇ ਖਿਆਲ ਦੇ ਨਾਲ ਅੱਜ ਮਲੇਰਕੋਟਲੇ ਦੇ ਵਿੱਚ ਵੀ ਹੰਗਾਮਾ ਹੋਇਆ, ਉੱਥੇ ਵੀ ਕੁਛ ਜਿਹੜੇ ਹੈਗੇ ਸੀਗੇ ਮਜ਼ਦੂਰ, ਉਹ ਵੱਡੀ ਇੱਕ ਮਿੱਲ ਆ, ਕੋਈ ਨਿੱਜੀ ਮਿੱਲ ਆ, ਉਹਦੇ ਖਿਲਾਫ ਸੜਕ ਤੇ ਉਤਰੇ ਆ, ਕਾਫੀ ਉੱਥੇ ਵੀ ਹੰਗਾਮਾ ਹੋਇਆ। ਲੁਧਿਆਣੇ ਦੇ ਵਿੱਚ ਵੀ ਮਾਈਗ੍ਰੈਂਟ ਵਰਕਰ ਆ ਜਿਹੜੇ ਕਹੀਏ ਕਿ ਪਾਸਿਓਂ ਲਾਂਭੇ ਸਟੇਟਾਂ ਤੋਂ ਆਏ ਹੋਏ ਆ ਮਜ਼ਦੂਰ, ਉਹ ਵੀ ਸੜਕ ਤੇ ਉਤਰੇ ਆ, ਉਹਨਾਂ ਨੇ ਵੀ ਹਾਈਵੇ ਜਾਮ ਕੀਤਾ। ਤਾਂ ਇਸ ਤਰ੍ਹਾਂ ਲੋਕ ਸੜਕਾਂ ਤੇ ਉਤਰਦੇ ਪਏ ਆ, ਕਿਤੇ ਨਾ ਕਿਤੇ ਗੜਬੜ ਤੇ ਹੈ, ਕਿਉਂਕਿ ਕੋਈ ਖੰਡ ਖਾਂਦਾ ਸੜਕਾਂ ਤੇ ਨਹੀਂ ਉਤਰਦਾ। ਸੋ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ, ਡਰਾਈਵਰਾਂ ਨੂੰ, ਕੰਡਕਟਰਾਂ ਨੂੰ, ਜਿਹੜਾ ਇਸ ਤਰ੍ਹਾਂ ਦਾ ਹਮਲਾ ਫੈਲਾ, ਕਿਉਂਕਿ ਇਹਨਾਂ ਦੀ ਜ਼ਰੂਰਤ ਤੁਹਾਨੂੰ ਫੇਰ ਪੈਣੀ ਆ। ਤਾਂ ਇਹ ਜੇ ਰਿਸ਼ਟ ਪੁਸ਼ਟ ਹੈ, ਛੇਤੀ ਫੈਸਲਾ ਹੋਣਾ ਚਾਹੀਦਾ ਕਿ ਹਾਂ ਭਾਈ ਇਹ ਠੀਕ ਠਾਕ ਨੇ, ਉਸ ਤੋਂ ਬਾਅਦ ਇਹਨਾਂ ਨੂੰ ਦੁਬਾਰਾ ਸਰਵਿਸ ਦੇ ਵਿੱਚ ਲਿਆਂਦਾ ਜਾਣਾ ਚਾਹੀਦਾ। 14-15 ਦਿਨ ਜੇ ਤੁਸੀਂ ਇਸ ਤਰ੍ਹਾਂ ਹੀ ਡੱਕੀ ਜਾਓਗੇ, ਇੱਕ ਫੇਰਾ ਲਾ ਕੇ ਕੋਈ ਆਇਆ ਫਿਰ ਉਹਨੂੰ ਤੁਸੀਂ 20 ਦਿਨ ਵਾਸਤੇ ਖਿਲਾਰੀ ਰੱਖੋਗੇ, ਜੇ ਕੋਈ ਪਿੱਛੋਂ ਆਇਆ ਤਾਂ ਫਿਰ ਤੁਹਾਡੇ ਕੋਲ ਸਟਾਫ ਦੀ ਵੀ ਕਿੱਲਤ ਹੋ ਜੂ, ਕਿਉਂਕਿ ਕੱਲ ਨੂੰ ਤੁਹਾਨੂੰ ਟਰਾਂਸਪੋਰਟ ਜਿਹੜੀ ਆ ਉਹ ਸ਼ੁਰੂ ਕਰਨੀ ਪੈਣੀ ਆ। ਤੇ ਇੱਧਰ ਵੀ ਧਿਆਨ ਦੇਣ ਦੀ ਜ਼ਰੂਰਤ ਆ। ਬਾਕੀ ਕਰੋਨਾ ਵਾਇਰਸ ਦੇ ਨਾਲ ਜੁੜੀਆਂ ਕੁਝ ਖਬਰਾਂ ਮੈਂ ਦੱਸ ਦੇਣਾ ਤੁਹਾਨੂੰ। ਅੱਜ ਗਿਣਤੀ ਜਿਹੜੀ ਆ ਤਕਰੀਬਨ 43 ਲੱਖ ਹੋ ਗਈ ਹੈ ਕਰੋਨਾ ਵਾਇਰਸ ਕੇਸਾਂ ਦੀ। ਡੈਥ ਗਿਣਤੀ ਜਿਹੜੀ ਆ ਉਹ 2,99,000। ਰਿਕਵਰਡ ਜਿਹੜੇ ਆ ਉਹ ਹੈਗੇ ਆ 15.5 ਲੱਖ। ਇਸ ਤੋਂ ਇਲਾਵਾ ਜੇ ਇੰਡੀਆ ਦੀ ਗੱਲ ਕਰੀਏ, ਇੰਡੀਆ ਦੇ ਕੇਸਾਂ ਦੀ, ਤਾਂ ਉਹ ਤਕਰੀਬਨ 72,000, 2331 ਮੌਤਾਂ, ਤੇ ਜਿਹੜੇ ਟੈਸਟ ਆ ਉਹ ਤਕਰੀਬਨ ਪਹੁੰਚ ਚੁੱਕੇ ਆ ਹੁਣ 18 ਲੱਖ ਨੂੰ। ਸੋ ਇਹ ਇੰਡੀਆ ਦੀ ਸੂਰਤ ਹਾਲ ਹੈ। ਕੁਛ ਵੱਡੀਆਂ ਖਬਰਾਂ ਕਰੋਨਾ ਵਾਇਰਸ ਦੇ ਨਾਲ ਜੁੜੀਆਂ ਜੋ ਚੱਲਦਾ ਪਿਆ ਸੰਸਾਰ ਦੇ ਵਿੱਚ।
ਉਹਦੇ 'ਚ ਕੀ ਆ ਕਿ ਅਮਰੀਕਾ 'ਚ 80,000, ਬ੍ਰਿਟੇਨ 'ਚ ਹੁਣ ਤੱਕ ਬਸ 30,000, 32,000, ਇਟਲੀ 'ਚ 30,000 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਆ। ਅੱਜ ਇੱਕ ਸੈਡ ਨਿਊਜ਼ ਜਿਹੜੀ ਆ ਸਿੱਖ ਜਗਤ ਵਾਸਤੇ ਇਹ ਰਹੀ ਹੈ ਕਿ ਕੁਲਤਾਰ ਸਿੰਘ ਖਾਬੜਾ ਜਿਹੜੇ ਕਿ ਮਜ਼ਦੂਰ ਆਗੂ ਸੀ, ਪੁਰਾਣੇ ਸਮੇਂ ਦੇ ਵਿੱਚ ਉਹਨਾਂ ਨੇ ਮਜ਼ਦੂਰਾਂ ਵਾਸਤੇ ਇੰਗਲੈਂਡ 'ਚ ਕਾਫੀ ਲੜਾਈ ਲੜੀ ਆ, ਉਹਨਾਂ ਦਾ ਇੰਤਕਾਲ ਹੋ ਗਿਆ ਕਰੋਨਾ ਵਾਇਰਸ ਕਰਕੇ। ਤਾਂ ਵੈਸੇ ਬਜ਼ੁਰਗ ਸਨ, ਪਰ ਉਹਨਾਂ ਦਾ ਕਾਫੀ ਨਾਮ ਦੱਸਿਆ ਜਾਂਦਾ ਕਿ ਉਹਨਾਂ ਨੇ ਸ਼ੁਰੂ ਦੇ ਵਿੱਚ ਜਦੋਂ ਮਜ਼ਦੂਰਾਂ ਨਾਲ ਉੱਧਰ ਵਿਤਕਰਾ ਹੁੰਦਾ ਸੀ ਉਸ ਸਮੇਂ ਕਾਫੀ ਜਦੋਜਹਿਦ ਕੀਤੀ ਆ। ਇਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਮਾਮਲੇ ਜਿਹੜੇ ਆ ਉਹ 31,000 ਤੋਂ ਪਾਰ ਹੋਏ ਆ। ਦੂਜੇ ਪਾਸੇ ਟਰੂਡੋ ਨੇ ਐਲਾਨ ਕੀਤਾ ਕਿ 8 ਮਿਲੀਅਨ ਘਟੀਆ ਮਾਸਕ ਲਈ ਅਸੀਂ ਚੀਨ ਨੂੰ ਕੋਈ ਭੁਗਤਾਨ ਨਹੀਂ ਕਰਾਂਗੇ। ਚੀਨ ਦਾ ਜਿਹੜਾ ਸਪਲਾਈ ਵਾਲਾ ਧੰਦਾ ਉਹ ਕਾਫੀ ਖਰਾਬ ਨਿਕਲਿਆ ਇਸ ਵਾਰੀ। ਪਰ ਚੀਨ ਦੇ ਵਿੱਚੋਂ ਇੱਕ ਹੋਰ ਖਬਰ ਵੱਡੀ ਆਈ ਹੈ ਕਿ ਵੁਹਾਨ 'ਚ ਮੁੜ 5 ਮਾਮਲੇ ਸਾਹਮਣੇ ਆਏ ਤੇ ਨਾਲ ਦੀ ਨਾਲ ਉਹਨਾਂ ਨੇ ਕਈ ਅਧਿਕਾਰੀ ਜਿਹੜੇ ਆ ਸਸਪੈਂਡ ਕਰ ਦਿੱਤੇ ਆ। ਘਾਨਾ 'ਚ ਦੱਸਦੇ ਆ ਕਿ ਇੱਕ ਇਨਫੈਕਟਡ ਵਰਕਰ ਨੇ 533 ਲੋਕਾਂ ਨੂੰ ਇਨਫੈਕਟਡ ਕਰ ਦਿੱਤਾ। ਇਹ ਸਭ ਤੋਂ ਵੱਡੀ ਚੇਨ ਦੱਸੀ ਜਾ ਰਹੀ ਹੈ, ਜਾਂ ਕਹ ਲਈਏ ਕਿ ਸੁਪਰ ਸਪਰੈਡਰ ਜਿੰਨੇ ਵੀ ਆ ਉਹਨਾਂ 'ਚੋਂ ਸਭ ਤੋਂ ਵੱਡਾ ਸੁਪਰ ਸਪਰੈਡਰ ਗਿਣਿਆ ਜਾ ਰਿਹਾ ਹੈ। ਤਾਂ ਦੂਸਰੇ ਪਾਸੇ ਸੋਮਾਲੀਆ ਦੇ ਕੁਝ ਇਮਾਮਾਂ ਦਾ ਦਾਅਵਾ ਕਿ ਮੁਸਲਮਾਨਾਂ ਨੂੰ ਇਹ ਕਰੋਨਾ ਕੋਈ ਨੁਕਸਾਨ ਨਹੀਂ ਕਰ ਸਕਦਾ, ਮਤਲਬ ਕਿ ਮੁਸਲਮਾਨਾਂ ਦਾ ਕੁਝ ਨਹੀਂ ਵਿਗਾੜ ਸਕਦਾ। ਇਹਨਾਂ ਨੂੰ ਦੱਸਣਾ ਹੋਵੇ ਕਿ ਇੰਡੀਆ ਦੇ ਵਿੱਚ ਜਿਹੜਾ ਬੰਦਾ ਪਹਿਲਾਂ ਇਨਫੈਕਟਡ ਸੀ ਉਹ ਮੁਸਲਮਾਨ ਹੀ ਸੀਗਾ। ਸੋ ਇਸ ਤਰ੍ਹਾਂ ਦੇ ਦਾਅਵੇ ਜਿਹੜੇ ਆ ਖੋਖਲੇ ਦਾਅਵੇ ਆ, ਨਹੀਂ ਕਰਨੇ ਚਾਹੀਦੇ। ਦਾਅਵੇ ਵੈਸੇ WHO ਨੇ ਵੀ ਠੋਕੇ ਆ। ਉਹ ਕਹਿੰਦੇ ਆ ਕਿ ਕਰੋਨਾ ਵੈਕਸੀਨ ਬਣਾਉਣ ਵਾਸਤੇ 7-8 ਉਮੀਦਵਾਰ ਜਿਹੜੇ ਆ ਉਹ ਬਿਲਕੁਲ ਐਂ ਕਹਿ ਲਈਏ ਕਿ ਕੰਢਿਆਂ ਤੇ ਪਹੁੰਚ ਗਏ ਆ, ਮਤਲਬ ਕਿ ਬਹੁਤ ਨੇੜੇ ਪਹੁੰਚ ਚੁੱਕੇ ਆ। ਤਾਂ WHO ਦੇ ਮੁਖੀ ਆ ਜਿਹੜੇ ਟੈਡਰੋਸ, ਉਹਨਾਂ ਨੇ ਕਿਹਾ ਕਿ ਕਰੋਨਾ ਵੈਕਸੀਨ ਬਣਾਉਣ ਵਾਸਤੇ ਜਿਹੜੇ 7-8 ਉਮੀਦਵਾਰ ਹੈ, ਵੈਸੇ ਤੇ ਇਸ ਕਤਾਰ 'ਚ ਆਪਾਂ ਇੱਕ ਦਿਨ ਅੱਗੇ ਗੱਲ ਕੀਤੀ ਸੀ ਕਿ 100 ਦੇ ਕਰੀਬ ਉਮੀਦਵਾਰ ਆ, ਉਹ ਕਹਿੰਦੇ ਕਿ 7-8 ਬਹੁਤ ਨਜ਼ਦੀਕ ਆ, ਫੰਡਿੰਗ ਦੀ ਜ਼ਰੂਰਤ ਆ, ਉਹਨਾਂ ਨੂੰ ਫੰਡ ਹੋਰ ਚਾਹੀਦੇ ਆ। ਦੇਖੋ ਕੌਣ ਦਿੰਦਾ, ਚਾਈਨਾ ਦਿੰਦਾ ਜਾਂ ਟਰੰਪ ਤੋਂ ਲੈਂਦੇ ਆ ਥੋੜਾ ਬਹੁਤਾ। ਟਰੰਪ ਵੀ ਸ਼ਾਇਦ ਦੇ ਸਕਦੇ ਆ, ਅੱਗੇ ਤਾਂ ਦਿੱਤਾ ਹੋਣਾ, ਉਹਨਾਂ ਨੇ ਮਾਲੋਮਾਲ ਕੀਤਾ ਹੋਇਆ WHO ਨੂੰ ਥੋੜੇ ਦਿਨਾਂ ਤੋਂ। ਤਾਂ ਖੈਰ ਦੂਜੇ ਪਾਸੇ ਜਿਹੜੇ ਹੈਗੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ, ਉਹਨਾਂ ਨੇ ਕਿਹਾ ਕਿ ਕਰੋਨਾ ਵੈਕਸੀਨ ਆਏਗੀ ਜਾਂ ਨਹੀਂ ਇਹਦੀ ਕੋਈ ਗਰੰਟੀ ਨਹੀਂ ਹੈ। ਤਾਂ ਦੂਸਰੇ ਪਾਸੇ ਦਾਵਾ ਉਲਟਿਆ। ਜੇ ਆਪਾਂ ਗੱਲ ਕਰੀਏ ਇੰਡੀਆ ਦੀ ਤਾਂ ਇਸ ਵੇਲੇ ਕਹਿੰਦੇ ਆ ਕਿ ਕੋਲਕਾਤਾ 'ਚ ਇੱਕ ਤੈਨਾਤ ਸੀਗਾ CISF ਕਰਮਚਾਰੀ, ਉਹ ਮਰ ਗਿਆ COVID-19 ਦੇ ਕਰਕੇ। ਦਿੱਲੀ 'ਚ ਕਹਿੰਦੇ 24 ਘੰਟਿਆਂ 'ਚ ਕਰੋਨਾ ਦੇ 406 ਨਵੇਂ ਮਾਮਲੇ ਆਏ ਆ। ਕੇਜਰੀਵਾਲ ਨੇ ਤਾਲਾਬੰਦੀ ਬਾਰੇ ਜਨਤਾ ਕੋਲੋਂ ਸੁਝਾਅ ਮੰਗੇ, ਕਹਿੰਦੇ ਕਿ ਆਪਾਂ ਪ੍ਰਧਾਨ ਮੰਤਰੀ ਨੂੰ ਅੱਗੇ ਜਾ ਕੇ ਦੇਵਾਂਗੇ। ਫਿਰ ਇਸੇ ਤਰ੍ਹਾਂ ਜਿਸ ਤਰ੍ਹਾਂ ਕਿਰਤੀ ਟ੍ਰੇਨਾਂ ਜਿਹੜੀਆਂ ਸ਼ੁਰੂ ਕੀਤੀਆਂ, ਉਹਨਾਂ ਵਾਸਤੇ ਇਹਨਾਂ ਨੇ ਆਰੋਗਿਆ ਸੇਤੂ ਐਪ ਜਿਹੜੀ ਆ ਉਹ ਡਾਊਨਲੋਡ ਕਰਨੀ ਜ਼ਰੂਰੀ ਕਰ ਦਿੱਤੀ ਆ। ਔਰ ਇਹ ਇੱਕ ਤੇ ਹੈਗੇ ਸੁਪਰੀਮ ਕੋਰਟ ਦੇ ਜੱਜ BN ਸ਼੍ਰੀ ਕ੍ਰਿਸ਼ਨ, ਉਹਨਾਂ ਨੇ ਬਹੁਤ ਗੈਰ ਜ਼ਰੂਰੀ ਕਦਮ ਦੱਸਿਆ। ਉਹ ਕਹਿੰਦੇ ਆ ਕਿ ਇਹ ਸਿੱਧੇ ਤੌਰ ਤੇ ਕਹਿ ਲਈਏ ਤਾਂ ਜੋ ਪ੍ਰਾਈਵੇਸੀ ਆ ਉਹਦਾ ਵੀ ਹਨਨ ਆ। ਦੂਜੇ ਪਾਸੇ ਗਰੀਬਾਂ ਨਾਲ ਧੱਕਾ ਉਹ ਤੇ ਨਜ਼ਰ ਹੀ ਆਉਂਦਾ, ਕਿਉਂਕਿ ਸਮਾਰਟਫੋਨ ਪਹਿਲਾਂ ਲੈਣਾ ਪਊਗਾ ਤੁਹਾਨੂੰ। ਇਹ ਐਪ ਇਸ ਤਰ੍ਹਾਂ ਨਹੀਂ ਚੱਲਦੀ, ਇਹਦੇ 'ਚ GPS ਚਾਹੀਦਾ, ਤੁਹਾਨੂੰ ਬਲੂਟੁੱਥ ਚਾਹੀਦਾ। ਇਹ ਬਹੁਤ ਧੱਕਾ। ਔਰ ਜੇ ਵੈਸੇ ਵੀ ਦੇਖੋਗੇ ਸਾਡੇ ਸਮਾਰਟਫੋਨ ਯੂਜ਼ਰ ਜਿਹੜੇ ਆ 2017-18 ਦਾ ਡਾਟਾ ਦੇਖੋਗੇ ਤਾਂ ਮੇਰੇ ਖਿਆਲ ਦੇ ਨਾਲ 50 ਕਰੋੜ ਹੋਣੇ ਆ, 50-60 ਕਰੋੜ ਹੋਣੇ ਆ, ਯਾਨੀ ਅੱਧਾ ਮੁਲਕ ਹੈ ਜਿਹੜਾ ਸਮਾਰਟਫੋਨ ਤੋਂ ਹਾਲੇ ਵੀ ਵਿਰਵਾ। ਜੇ ਇੰਟਰਨੈਟ ਯੂਜ਼ਿੰਗ ਵੇਖੀਏ ਤਾਂ ਮੇਰੇ ਖਿਆਲ ਦੇ ਨਾਲ ਹਾਲੇ ਵੀ ਸਾਡੀ ਜਿਹੜੀ ਵਸੋਂ ਆ ਉਹ 40% ਇੰਟਰਨੈਟ ਯੂਜ਼ ਕਰਦੀ ਹੈ। ਇਹ ਵੇਖਣਾ ਪਊਗਾ। ਔਰ ਵਸੋਂ ਦੇ ਵਿੱਚੋਂ ਵੀ ਜੇ ਔਰਤਾਂ ਵੇਖੋਗੇ ਤਾਂ ਮੇਰੇ ਖਿਆਲ ਦੇ ਨਾਲ ਮੇਰਾ ਅੰਦਾਜ਼ਾ ਉਹ 20% ਤੋਂ ਵੀ ਥੱਲੇ ਹੋਣੀ ਆ ਜੇ ਦੇਖੋਗੇ ਪੂਰੀ ਵਸੋਂ ਦੇ ਵਿੱਚ। ਤਾਂ ਇਹ ਕੈਸਾ ਮਾਹੌਲ ਆ, ਸਮਝ ਤੋਂ ਪਰੇ ਦੀ ਗੱਲ ਆ। ਦੂਜੇ ਪਾਸੇ ਕਰਨਾਟਕ ਦੇ ਵਿੱਚ ਇੱਕ ਭਾਜਪਾ ਦੇ ਵਿਧਾਇਕ ਦੇ ਬੇਟੇ ਨੇ ਲੋਕਡਾਊਨ ਦੀਆਂ ਧੱਜੀਆਂ ਉਡਾ ਦਿੱਤੀਆਂ। ਉਹ ਘੋੜਾ ਲੈ ਕੇ ਹਾਈਵੇ ਤੇ ਆ ਗਿਆ, ਉਹਨੇ ਬੜੀ ਦਗੜ ਕੀਤੀ ਹੈ, ਉਹਦੇ 'ਚ ਪਤਾ ਨਹੀਂ ਕਿਹਦੀ ਰੂਹ ਆ ਗਈ ਆ, ਉਹਨੇ ਵੀ ਅੱਜ ਘੋੜਾ ਜਿਹੜਾ ਬਹੁਤ ਭਜਾਇਆ, ਉਹਦੀ ਵੀਡੀਓ ਵੀ ਵਾਇਰਲ ਹੋ ਗਈ ਆ। ਤਾਂ ਕਾਫੀ ਕੁਛ ਹੈ ਜਿਹੜਾ ਭਾਰਤੀ ਜਨਤਾ ਪਾਰਟੀ ਵਾਲੇ ਕਰੀ ਜਾਂਦੇ ਆ। ਖੈਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਜਿਹੜੇ ਆ UP ਤੋਂ ਹੀ, ਉਹ ਬੋਲੇ ਆ, ਕਹਿੰਦੇ ਕਿ ਕਰੋਨਾ ਕਾਲ ਦੇ ਵਿੱਚ ਅਧਿਕਾਰੀ ਤੇ ਪੁਲਿਸ ਵਾਲੇ ਜਿਹੜੇ ਆ ਲੁੱਟ ਮਚਾ ਰਹੇ ਆ UP ਦੇ ਵਿੱਚ। ਇਹ ਬਹੁਤ ਵੱਡਾ ਦੋਸ਼ ਆ। ਅੰਬਾਲਾ ਤੋਂ ਪੈਦਲ ਬਿਹਾਰ ਜਾ ਰਹੇ ਮਜ਼ਦੂਰ ਨੂੰ ਗੱਡੀ ਨੇ ਦਰੜਿਆ। ਇੱਕ ਹੋਰ ਮਜ਼ਦੂਰ ਹੈ ਜਿਹੜਾ ਉਹ ਘਰ ਪਹੁੰਚਣ ਤੋਂ ਪਹਿਲਾਂ ਹੀ ਵਿਚਾਰਾ ਜਿਹੜਾ ਚੱਲ ਵਸਿਆ। ਇਸ ਤਰ੍ਹਾਂ ਜੇ ਆਪਾਂ ਕਹੀਏ ਦਿੱਲੀ ਦੇ ਵਿੱਚ ਇੱਕ ਅਧਿਆਪਕਾ ਦੀ ਮੌਤ ਹੋਈ ਹੈ ਤਾਂ ਦਿੱਲੀ ਸਰਕਾਰ ਨੇ ਕਿਹਾ ਕਿ ਅਸੀਂ 1 ਕਰੋੜ ਰੁਪਈਆ ਦੇਵਾਂਗੇ। ਉਧਰ ਬਿਮਾਰੀ ਦੇ ਨਾਲ ਜੂਝ ਰਹੇ PM ਸਾਬਕਾ ਜਿਹੜੇ ਮਨਮੋਹਨ ਸਿੰਘ ਜੀ, ਉਹਨਾਂ ਦੀ ਸਿਹਤ ਸੁਧਰੀ, ਐਮਲ 'ਚੋਂ ਛੁੱਟੀ ਮਿਲ ਗਈ ਆ। ਇੱਧਰ ਪੰਜਾਬ ਦੀ ਗੱਲ ਕਰੀਏ, ਚੰਡੀਗੜ੍ਹ 'ਚ 6 ਹੋਰ ਕਰੋਨਾ ਪੋਜ਼ਿਟਿਵ ਮਾਮਲੇ ਆਏ। ਦੁਪਹਿਰ ਤੱਕ ਕੁੱਲ ਗਿਣਤੀ 187 ਹੋ ਗਈ ਆ। ਕਰੋਨਾ ਵਾਇਰਸ ਕਰਕੇ ਪੰਜਾਬ ਦੇ ਵਿੱਚ ਇੱਕ ਹੋਰ ਮੌਤ ਹੋਈ ਆ। ਮ੍ਰਿਤਕ ਜਿਹੜਾ ਉਹ HIV ਪੋਜ਼ਿਟਿਵ ਵੀ ਸੀਗਾ। ਲੁਧਿਆਣੇ ਦੇ RPF ਦੇ ਜਿਹੜੇ 14 ਜਵਾਨ ਉਹ ਕਰੋਨਾ ਪੋਜ਼ਿਟਿਵ ਪਾਏ ਗਏ ਆ।
ਇਹ ਉਹਨਾਂ ਗੱਡੀਆਂ ਦੇ ਵਿੱਚ ਸਨ ਜਿਹੜੇ ਮਜ਼ਦੂਰਾਂ ਨੂੰ ਛੱਡ ਕੇ ਆਏ ਆ। ਦੂਸਰੇ ਪਾਸੇ ਇੱਕ ਪਟਿਆਲੇ ਜ਼ਿਲ੍ਹੇ ਦਾ ਥਾਣੇਦਾਰ ਹੈ ਜਿਹੜਾ ਉਹ ਕਰੋਨਾ ਪੋਜ਼ਿਟਿਵ ਨਿਕਲਿਆ। ਦੱਸਦੇ ਆ ਕਿ ਨਵਾਂ ਸ਼ਹਿਰ ਦੇ ਵਿੱਚ ਇਹਨੇ 1 ਮਹੀਨਾ ਡਿਊਟੀ ਕੀਤੀ ਸੀਗੀ। ਇਸ ਤੋਂ ਇਲਾਵਾ ਅੰਮ੍ਰਿਤਸਰ ਤੇ ਕਰੋਨਾ ਪੀੜਤਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਵਾਹਵਾ ਵੱਡਾ ਸੈਂਟਰ ਬਣਿਆ ਪਿਆ। ਉੱਥੋਂ ਇੱਕ ਕੈਦੀ ਹੈ ਜਿਹੜਾ ਹਸਪਤਾਲ ਦੇ ਵਿੱਚ ਕਰੋਨਾ ਪੀੜਤ, ਉਹ ਭੱਜ ਵਗਿਆ। ਉਹਨੂੰ ਲੱਭਣ ਲਈ ਵੀ ਹੁਣ ਯਤਨ ਕੀਤੇ ਜਾ ਰਹੇ ਆ। ਤਾਂ ਜੇ ਪੰਜਾਬ ਦੀ ਗੱਲ ਕਰੀਏ, ਅੱਜ ਆਪਾਂ ਟੋਟਲ ਕਿੰਨੇ ਕੇਸ ਆਏ ਆ ਤਾਂ ਹੁਣ ਤੱਕ ਕੀ ਮਾਮਲਾ, ਜੋ ਉਹਦੇ ਤੇ ਝਾਤਖੋਰੀ ਥੋੜੀ ਜਿਹੀ ਕਰ ਲਈਏ ਜਾਂਦੇ ਜਾਂਦੇ, ਤਾਂ ਇਸ ਵੇਲੇ ਕੁੱਲ ਕੇਸਾਂ ਦੀ ਗਿਣਤੀ ਹੈ ਜਿਹੜੀ ਉਹ 1914 ਹੈ। ਜਿਹੜੇ ਅੱਜ ਕੇਸ ਆਏ ਆ ਉਹਨਾਂ ਦੇ ਵਿੱਚ ਆਪਾਂ ਦੇਖੀਏ ਅੱਜ ਟੋਟਲ ਜਿੰਨੇ ਕੇਸ ਆਏ ਆ ਉਹ ਹੈਗੇ ਆ 8 ਫਤਿਹਗੜ੍ਹ ਸਾਹਿਬ ਦੇ ਵਿੱਚੋਂ, 1 ਪਟਿਆਲੇ ਚੋਂ, 1 ਫਾਜ਼ਿਲਕਾ ਚੋਂ, 9 ਜਲੰਧਰ ਚੋਂ, 16 ਲੁਧਿਆਣੇ ਚੋਂ, ਅੰਮ੍ਰਿਤਸਰ ਚੋਂ 1 ਤੇ ਕਪੂਰਥਲਾ ਚੋਂ 1। ਤਾਂ ਟੋਟਲ ਜਿਹੜੇ ਕੇਸ ਆ ਉਹ ਅੱਜ ਦੇ 37 ਬਣਦੇ ਆ। ਇਹ 7 ਵਜੇ ਦੀ ਅਪਡੇਸ਼ਨ ਸੀ, ਉਸ ਤੋਂ ਬਾਅਦ ਕੀ ਸਿਨਾਰੀਓ ਮੈਨੂੰ ਪਤਾ ਨਹੀਂ ਹੈ। ਤਾਂ ਅੰਮ੍ਰਿਤਸਰ ਦੇ ਵਿੱਚ 297 ਆ ਕੁੱਲ, ਜਲੰਧਰ ਦੇ ਵਿੱਚ 197 ਆ, ਤਰਨਤਾਰਨ ਦੇ ਵਿੱਚ 158, ਲੁਧਿਆਣਾ ਦੇ ਵਿੱਚ 143 ਹੈ, ਗੁਰਦਾਸਪੁਰ ਦੇ ਵਿੱਚ 122, ਸ਼ਹੀਦ ਭਗਤ ਸਿੰਘ ਨਗਰ ਜਿਹਨੂੰ ਆਪਾਂ ਨਵਾਂ ਸ਼ਹਿਰ ਵੀ ਕਹਿ ਦਿੰਦੇ ਜ਼ਿਲ੍ਹਾ 103, ਤੇ ਜਿਹੜਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਹੈ ਉਹਦੇ ਵਿੱਚ 102। ਬਾਕੀ ਜ਼ਿਲ੍ਹੇ ਜਿਹੜੇ ਉਹ ਤੁਸੀਂ ਆਪ ਹੀ ਦੇਖ ਲਓ ਕਿ 100 ਤੋਂ ਥੱਲੇ ਆ। ਜੇ ਕੋਈ ਦੇਖਣਾ ਚਾਹੇ ਤੇ ਉਹ ਲਿਸਟ ਜਿਹੜੀ ਆ ਉਹ ਕੋਵਿਡ ਕੰਟਰੋਲ ਬੋਰਡ ਜਿਹੜਾ ਇਹਨਾਂ ਦਾ ਬਣਿਆ ਹੋਇਆ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਦੇਖ ਸਕਦਾ ਜੀ। ਜੀ ਜੀ। ਅਗਲੀ ਮਿੰਟ ਜੀ ਗੱਲ ਕਰਦੇ ਹਾਂ। ਕਹਿੰਦੇ ਗ੍ਰਿਫਤਾਰ ਕੀਤੇ ਗਏ ਆਰੋਪੀ ਭਗਵਾਨ ਸਿੰਘ ਦਾ ਨਿਰਮਲ ਅਖਾੜੇ ਨਾਲ ਕੋਈ ਸੰਬੰਧ ਨਹੀਂ, ਉੱਥੋਂ ਦੇ ਮਹੰਤ ਗਿਆਨਦੇਵ ਹੋਣਾ ਨੇ ਆਖਿਆ। ਦੇਖੋ ਇਹ ਨਾ ਥੋੜੇ ਦਿਨ ਪਹਿਲਾਂ ਇਹ ਮਾਮਲਾ ਜਿਹੜਾ ਉਹ ਆਇਆ ਸੀਗਾ ਰੌਸ਼ਨੀ ਦੇ ਵਿੱਚ ਕਿ ਇੱਕ ਸਾਧ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਹਦੇ ਕੋਲ ਕਾਫੀ ਵੱਡੀ ਖੇਪ ਜਿਹੜੀ ਉਹ ਬਰਾਮਦ ਕੀਤੀ ਗਈ ਸੀਗੀ। ਤਾਂ ਸ਼੍ਰੀ ਪੰਚਾਇਤੀ ਅਖਾੜਾ ਨਿਰਮਲ ਦੇ ਮੁਖੀ ਆ ਜਿਹੜੇ ਸ਼੍ਰੀ ਮਹੰਤ ਸਵਾਮੀ ਗਿਆਨਦੇਵ ਸਿੰਘ ਮਹਾਰਾਜ, ਉਹਨਾਂ ਨੇ ਕਿਹਾ ਕਿ ਦੇਖੋ ਇਸ ਬੰਦੇ ਦਾ ਇਸ ਅਖਾੜੇ ਨਾਲ ਕੋਈ ਤਾਲੁਕ ਨਹੀਂ ਸੀ। ਅਸਲ ਦੇ ਵਿੱਚ ਇਹ ਬੰਦਾ ਨਿਰਮਲ ਰਿਸ਼ੀ ਆਸ਼ਰਮ ਦੇ ਵਿੱਚ ਕਬਜ਼ਾ ਕਰਕੇ ਬੈਠਾ ਸੀਗਾ। ਸੋ ਇਹ ਖਬਰ ਸ਼ਾਇਆ ਕਰਨ ਤੋਂ ਪਹਿਲਾਂ ਪੱਤਰਕਾਰਾਂ ਨੂੰ ਥੋੜੇ ਬਹੁਤ ਤੱਥ ਇਕੱਤਰ ਕਰਨੇ ਚਾਹੀਦੇ ਸੀਗੇ। ਮਤਲਬ ਕਿ ਇਹ ਕੋਈ ਉਸ ਅਖਾੜੇ ਦਾ ਮੁਖੀ ਨਹੀਂ ਹੈ, ਪਰ ਉਸ ਅਖਾੜੇ ਦੀ ਛਵੀ ਖਰਾਬ ਕੀਤੀ ਜਾ ਰਹੀ ਹੈ। ਮਤਲਬ ਕਿ ਤੁਹਾਨੂੰ ਪਤਾ ਹੀ ਹੈ ਨਾ ਕਿ ਜਿਹੜੇ ਇਸ ਤਰ੍ਹਾਂ ਦੇ ਨਿਰਮਲ ਹੁੰਦੇ, ਨਿਰਮਲੇ ਉਹਨਾਂ ਦੇ ਅਖਾੜੇ ਹੁੰਦੇ ਆ, ਤਾਂ ਉਹਨਾਂ ਨੇ ਸਫਾਈ ਦਿੱਤੀ ਆ। ਬਿਲਕੁਲ ਗੱਲ ਤੇ ਚਲੋ ਇਹਨਾਂ ਦੀ ਠੀਕ ਹੈ ਕਿ ਇਸ ਤਰ੍ਹਾਂ ਦੀ ਖਬਰ ਜਿਹੜੀ ਸ਼ਾਇਆ ਕਰਨ ਤੋਂ ਪਹਿਲਾਂ ਵੈਰੀਫਾਈਡ ਕਰ ਲੈਣੇ ਚਾਹੀਦੇ ਆ ਸਾਰੇ ਤੱਥ, ਪਰ ਇਹਨਾਂ ਨੂੰ ਵੀ ਤੇ ਪਹਿਲਾਂ ਕਰ ਦੇਣੇ ਚਾਹੀਦੇ ਆ ਨਾ, ਤੱਥ ਵੈਰੀਫਾਈਡ ਕਰਕੇ ਲੋਕਾਂ ਦੇ ਸਾਹਮਣੇ ਜਨਤਕ ਤੌਰ ਤੇ ਲਿਆਉਣੇ ਚਾਹੀਦੇ ਆ ਕਿ ਹਾਂ ਬੰਦਾ ਜਿਹੜਾ ਉਹ ਇਸ ਤਰ੍ਹਾਂ ਕਬਜ਼ਾ ਕਰਕੇ ਬੈਠਾ ਤੇ ਉੱਥੇ ਆ ਕਰਤੂਤਾਂ ਕਰਦਾ ਪਿਆ। ਕਰਤੂਤਾਂ ਤੇ ਬੰਦੇ ਦੀਆਂ ਬੋਲਦੀਆਂ ਹੀ ਆ ਨਾ। ਜੇ ਬੰਦਾ ਕਈ ਵਾਰ ਗੂੰਗਾ ਵੀ ਹੁੰਦਾ, ਉਹਦੀ ਆਵਾਜ਼ ਨਹੀਂ ਹੁੰਦੀ, ਤਾਂ ਵੀ ਉਹਦੀਆਂ ਕਰਤੂਤਾਂ ਬੋਲਦੀਆਂ, ਦੂਰ ਦੂਰ ਤੱਕ ਗੱਲਾਂ ਹੁੰਦੀਆਂ। ਤਾਂ ਇਹੋ ਜਿਹੇ ਬੰਦੇ ਜਿਹੜੇ ਕਿ ਪੰਜਾਬ ਦੇ ਵਿੱਚ ਬਹਿ ਕੇ ਪੰਜਾਬ ਦਾ ਹੀ ਖਾਂਦੇ ਆ, ਪੰਜਾਬ ਦੇ ਲੋਕਾਂ ਨੂੰ ਲੁੱਟੀ ਜਾਂਦੇ ਆ। ਤਾਂ ਦੂਸਰੇ ਪਾਸੇ ਜਿਹੜੇ ਇਸ ਤਰ੍ਹਾਂ ਦੇ ਬੰਦੇ ਆ ਜਿਹੜੇ ਜਾਣਦੇ ਉਹਨਾਂ ਬਾਰੇ, ਤਾਂ ਉਹਨਾਂ ਨੂੰ ਘੱਟੋ ਘੱਟ ਦੱਸਣਾ ਤੇ ਚਾਹੀਦਾ ਨਾ ਕਿ ਹਾਂ ਭਾਈ ਆਹ ਜਿਹੜੇ ਬੰਦੇ ਆ ਇਹ ਸਾਡੇ ਹੀ ਬਾਣੇ ਨੂੰ ਲਾਜ ਲਾਉਂਦੇ ਪਏ ਆ, ਸਾਡੇ ਹੀ ਪੰਥ ਨੂੰ ਲਾਜ ਲਾਉਂਦੇ ਪਏ ਆ। ਦੱਸਣਾ ਚਾਹੀਦਾ ਹੁੰਦਾ ਇਹੀ ਆ ਕਿ ਜਦੋਂ ਇਸ ਤਰ੍ਹਾਂ ਦਾ ਬੰਦਾ ਕੋਈ ਧਾਰਮਿਕ ਦੁਨੀਆ ਚੋਂ ਕਾਬੂ ਆ ਜਾਂਦਾ ਤਾਂ ਫਿਰ ਦੂਸਰੇ ਉਹਦੇ ਸੰਗੀ ਸਾਥੀ ਹੋਏ ਕਹਿ ਦਿੰਦੇ ਕਿ ਨਹੀਂ ਨਹੀਂ ਇਹ ਸਾਡਾ ਹੈ ਹੀ ਨਹੀਂ ਹੈ, ਸਾਡਾ ਹੈ ਹੀ ਨਹੀਂ ਹੈ, ਪਹਿਲਾਂ ਜੋ ਮਰਜ਼ੀ ਕਰਦਾ ਹੋਵੇ। ਤਾਂ ਇਹਦੇ ਤੇ ਜਿਹੜੇ ਹੈਗੇ ਆ ਧਾਰਮਿਕ ਪੁਰਸ਼, ਉਹਨਾਂ ਨੂੰ ਨਜ਼ਰ ਰੱਖਣੀ ਚਾਹੀਦੀ ਆ ਕਿ ਜੇ ਕੋਈ ਇਸ ਤਰ੍ਹਾਂ ਦਾ ਬੰਦਾ ਧੰਦਾ ਕਰਦਾ, ਪਹਿਲਾਂ ਹੀ ਉਹ ਲੋਕਾਂ ਨੂੰ ਅਗਾਹ ਕਰਨ, ਪਹਿਲਾਂ ਹੀ ਇਸ ਤਰ੍ਹਾਂ ਦੇ ਬੰਦੇ ਨੂੰ ਬੇਨਕਾਬ ਕਰਨ। ਜੀ ਜੀ। ਅਗਲੀ ਜਿਹੜੀ ਗੱਲ ਕੀਤੀ ਕਹਿੰਦੇ ਕੈਪਟਨ ਸਰਕਾਰ ਸਾਹਮਣੇ ਅੜ ਗਏ ਕਿਸਾਨ, ਝੋਨਾ ਤਾਂ 1 ਜੂਨ ਤੋਂ ਹੀ ਲੱਗੇਗਾ। ਦੇਖੋ 1 ਜੂਨ ਤੋਂ ਝੋਨਾ ਇਸ ਕਰਕੇ ਕਹਿੰਦੇ ਆ ਕਿਉਂਕਿ ਇਸ ਵੇਲੇ ਜੇ ਵੇਖੋ ਤਾਂ ਕ੍ਰਾਈਸਿਸ ਇਹ ਆ ਕਿ ਲੇਬਰ ਜਿਹੜੀ ਆ ਉਹ ਘੱਟ ਕੀ ਆ ਕਿਤੇ ਬਹੁਤ ਘੱਟ ਆ। ਹੁਣ ਜੇ 1 ਜੂਨ ਤੋਂ ਝੋਨਾ ਸ਼ੁਰੂ ਹੋਊਗਾ, ਮਹੀਨਾ ਡੇਢ ਮਹੀਨਾ ਮੰਨ ਕੇ ਚੱਲੋ ਕਿ ਲਵਾਈ ਚੱਲੂਗੀ, ਲੋਕਲ ਤੁਹਾਡੇ ਕੋਲ ਲੇਬਰ ਆ, ਔਰ ਪਿੰਡ ਦਾ ਜੇ ਰਕਬਾ ਕਿਸੇ ਦਾ ਕੋਈ 700 ਕਿੱਲਾ, ਕੋਈ 800 ਕਿੱਲਾ, ਕੋਈ 1000 ਹੈ, ਕੋਈ 2000 ਕਿੱਲਾ, ਤਾਂ ਤੁਸੀਂ ਦੇਖੋ ਪਿੰਡ ਦੀ ਜੇ ਲੇਬਰ ਹੈ ਤਾਂ ਉਹਦੇ ਲਈ ਉਹ ਰਕਬਾ ਬਹੁਤ ਜ਼ਿਆਦਾ। ਤਾਂ ਮਾਰ ਧਾੜ ਪੂਰੀ ਹੋਣੀ ਹੈ ਜੇ ਵੇਖੀਏ ਤਾਂ ਲੇਬਰ ਨੂੰ ਲੈ ਕੇ, ਜਿੱਦਾਂ ਮਾਰ ਧਾੜ ਹੁੰਦੀ ਹੈ ਕਿ ਤੂੰ ਇੱਧਰ ਆ ਜਾ, ਤੂੰ ਇੱਧਰ ਆ ਜਾ, ਆਹ ਪੈਸੇ ਵੱਧ ਲੈ ਲਾ। ਹੁਣ ਤੋਂ ਸਾਈਆਂ ਦੇਈ ਜਾਂਦੇ ਆ, ਇੱਕ ਬੰਦਾ ਕੋਈ 5000 ਨੂੰ ਦੇ ਕੇ ਆ ਤਾਂ ਦੂਜਾ ਕਹਿੰਦਾ ਕਿ ਯਾਰ ਤੂੰ ਮੇਰੇ ਤੋਂ 5.5 ਨੂੰ ਲੈ ਲਾ। ਤਾਂ ਇਹ ਸਭ ਕੁਛ ਚੱਲੀ ਜਾਂਦਾ ਅੰਦਰ ਕਰਕੇ। ਤਾਂ ਇਸ ਚੀਜ਼ ਦੇ ਮੱਦੇ ਨਜ਼ਰ ਇਹਨਾਂ ਨੇ ਕਿਹਾ ਕਿ 1 ਜੂਨ ਤੋਂ ਸਾਨੂੰ ਅਲਾਓ ਕਰੋ, ਕਿਉਂਕਿ ਵੈਸੇ ਆਪਾਂ ਦੇਖਦੇ ਹਾਂ ਪਹਿਲਾਂ 10 ਜੂਨ ਹੁੰਦਾ ਸੀਗਾ, ਫਿਰ 15 ਕੀਤਾ ਗਿਆ, ਹੁਣ ਤੇ 20 ਜੂਨ ਤੱਕ ਲੈ ਜਾਂਦੇ ਆ ਖਰੀਦ ਕੇ।
ਕਿ 20 ਜੂਨ ਤੱਕ ਝੋਨਾ ਅਸੀਂ ਨਹੀਂ ਲਾਉਣ ਦੇਣਾ, ਚਲੋ ਪਾਣੀ ਦੀ ਬਚਤ ਕਰਨੀ ਹੈ। ਇਹ ਬਿਲਕੁਲ ਠੀਕ ਆ ਕਿ ਪਾਣੀ ਵੀ ਬਚਾਉਣਾ ਦੋਵੇਂ ਪਾਸੇ ਦੀ ਗੱਲ ਹੈ, ਕਿਸਾਨੀ ਵੀ ਬਚਣੀ ਚਾਹੀਦੀ ਹੈ, ਪਾਣੀ ਵੀ ਬਚਣਾ ਚਾਹੀਦਾ। ਪਰ ਸਭ ਤੋਂ ਵੱਡੀ ਗੱਲ ਤੇ ਇਹ ਹੈ ਨਾ ਕਿ ਜੇ ਹੁਣ ਕ੍ਰਾਈਸਿਸ ਹੈ, ਜੇ ਸੰਕਟ ਹੈ, ਤਾਂ ਉਹਨੂੰ ਸਿੱਝਣਾ ਤਾਂ ਪੈਣਾ ਹੀ ਆ, ਉਹਨੂੰ ਨਜਿੱਠਣਾ ਤਾਂ ਪੈਣਾ ਹੀ ਆ। ਤੁਹਾਡੇ ਕੋਲ ਐਸਾ ਪ੍ਰਬੰਧ ਨਹੀਂ ਹੈਗਾ ਕਿ ਲੇਬਰ ਤੁਹਾਡੇ ਤੋਂ ਬਹੁਤ ਖੁਸ਼ ਆ ਪੰਜਾਬ ਸਰਕਾਰ ਤੋਂ, ਕਿਉਂਕਿ ਕਾਂਗਰਸ ਸਰਕਾਰ ਨੇ ਬਹੁਤ ਵੱਡੀ ਬੇਵਕੂਫੀ ਕੀਤੀ। ਇਹਨਾਂ ਦੇ ਕੋਲ ਮੌਕਾ ਸੀਗਾ, ਜੇ ਉਸ ਲੇਬਰ ਨੂੰ ਚੰਗਾ ਇਹ ਪ੍ਰਬੰਧ ਦੇ ਦਿੰਦੇ, ਚੰਗਾ ਉਹਨਾਂ ਦਾ ਧਿਆਨ ਰੱਖ ਲੈਂਦੇ, ਤਾਂ ਉਹ ਲੇਬਰ ਜਾਂਦੀ ਨਾ। ਇਹਨਾਂ ਨੇ ਬਹੁਤ ਜ਼ੋਰ ਲਾਇਆ, ਪਰ ਬਹੁਤ ਵੱਡੇ ਪੱਧਰ ਤੇ ਜਿਹੜੇ ਲੇਬਰਰ ਆ ਉਹ ਜਾਣ ਨੂੰ ਤਿਆਰ ਹੈ। ਮੈਂ ਜਿਵੇਂ ਅੱਗੇ ਗੱਲ ਕਰਕੇ ਹਟਿਆ ਕਿ ਸੜਕਾਂ ਤੱਕ ਉਤਰੇ ਆ ਲੇਬਰਰ, ਤੇ ਜੇ ਅੱਛਾ ਪ੍ਰਬੰਧ ਦਿੰਦੇ, ਉਹਨਾਂ ਨੂੰ ਭਰੋਸੇ ਚ ਲੈਂਦੇ, ਗੱਲ ਜਿਹੜੀ ਸੀ ਉਹ 3-4 ਹਫ਼ਤਿਆਂ ਦੀ ਸੀ, ਕੰਮ ਤੇ ਹੁਣ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਣਾ ਹੋਰ 10 ਦਿਨਾਂ ਨੂੰ। ਹੁਣ ਉਹ ਲੇਬਰ ਜਿਹੜੀ ਆ ਉਹ ਵਾਪਸ ਨਹੀਂ ਆ ਸਕਦੀ, ਕਿਉਂਕਿ ਦੇਖੋ ਜਿਹੜੀਆਂ ਰਿਪੋਰਟਾਂ ਨੇ ਨਾ ਮੀਡੀਆ ਦੀਆਂ, ਜਦੋਂ ਤੁਸੀਂ ਨੈਸ਼ਨਲ ਮੀਡੀਆ ਦੇ ਪੋਰਟਲ ਖੋਲਦੇ ਹੋ ਤਾਂ ਐਸੇ ਵੀ ਮਜ਼ਦੂਰ ਤੁਹਾਨੂੰ ਨਜ਼ਰ ਆਉਂਦੇ ਆ ਜਿਹੜੇ ਇੱਥੋਂ ਨਿਕਲੇ ਆ, ਮਸੀਂ ਪਹੁੰਚੇ ਆਪਣੇ ਘਰਾਂ ਤੱਕ, ਉਹ ਕਹਿੰਦੇ ਕਿ ਇੱਥੇ ਲੂਣ ਖਾ ਕੇ ਮਰ ਜਾਵਾਂਗੇ ਆਪਣੇ ਪਿੰਡ ਦੇ ਵਿੱਚ, ਪਰ ਅਸੀਂ ਹੁਣ ਮਜ਼ਦੂਰੀ ਕਰਨ ਮਤਲਬ ਕਿ ਹਿਜਰਤ ਕਰਕੇ ਨਹੀਂ ਜਾਵਾਂਗੇ, ਦੂਸਰੀਆਂ ਸਟੇਟਾਂ 'ਚ ਨਹੀਂ ਜਾਵਾਂਗੇ। ਤਾਂ ਬਹੁਤ ਔਖਾ ਹੈ ਕਿ ਇਹੋ ਜਿਹੇ ਦੌਰ ਦੇ ਵਿੱਚ ਉਹ ਲੇਬਰ ਜਿਹੜੀ ਆ ਜਾਊਗੀ। ਤਾਂ ਇਹਨਾਂ ਦੇ ਕੋਲ ਮੌਕਾ ਸੀਗਾ ਕਿ ਉਸ ਲੇਬਰ ਨੂੰ ਰੱਖ ਲੈਂਦੇ, ਸਾਂਭ ਲੈਂਦੇ, ਕਿਸੇ ਨਾ ਕਿਸੇ ਤਰੀਕੇ ਨਾਲ ਸੰਤੁਸ਼ਟ ਕਰ ਲੈਂਦੇ, ਤਾਂ ਟਾਈਮ ਨਾ ਆਉਂਦਾ। ਤਾਂ ਹੁਣ ਘੱਟੋ ਘੱਟ ਇਹਨਾਂ ਨੂੰ ਇਸ ਚੀਜ਼ ਦੀ ਇਜਾਜ਼ਤ ਦੇਣੀ ਪਊਗੀ। ਪਨੀਰੀ ਦਾ ਇਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਪਨੀਰੀ ਜਿਹੜੀ ਆ ਬੀਜੀ ਜਾ ਸਕਦੀ ਆ, ਜੇ ਪਨੀਰੀ ਅਗੇਤੀ ਬੀਜੀ ਜਾ ਸਕਦੀ ਫਿਰ ਝੋਨਾ ਵੀ ਅਗੇਤਾ ਲੱਗ ਸਕਦਾ, ਕਿਸਾਨ ਤਰਕ ਦੇਣਗੇ। ਔਰ ਇਸ ਵਾਰੀ ਤੁਹਾਨੂੰ ਪਤਾ ਹੀ ਆ ਕਿ ਜੇ ਤੁਸੀਂ ਵੇਖੋ ਕਿ ਮੀਂਹ ਜਿਹੜੇ ਆ ਉਹ ਸਿਆਲਾਂ 'ਚ ਹੀ ਸ਼ੁਰੂ ਹੋਏ ਆ, ਤੇ ਮਈ ਦੇ ਵਿੱਚ ਵੀ ਅੱਜ ਵੀ ਜੇ ਵੇਖੋਗੇ ਤਾਂ ਮੀਂਹ ਦੀ ਪ੍ਰੈਡਿਕਸ਼ਨ ਆ, ਕੱਲ ਪੈ ਕੇ ਹਟਿਆ, ਅੱਜ ਵੀ ਦੱਸ ਰਹੇ ਆ ਕਿ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਜਿਹੜਾ ਪੈ ਸਕਦਾ। ਤੇ ਵੈਸੇ ਵੀ ਓਵਰਆਲ ਜਿਹੜਾ ਫੋਰਕਾਸਟ ਆ, ਮਤਲਬ ਕਿ ਜੇ ਆਪਾਂ ਦੇਖੀਏ ਤਾਂ ਉਹ ਦੱਸਿਆ ਜਾ ਰਿਹਾ ਕਿ ਆਉਣ ਵਾਲੇ 3-4 ਦਿਨ ਤੱਕ ਹੋਰ ਇਸੇ ਤਰ੍ਹਾਂ ਦਾ ਹੀ ਹੈ। ਦੂਜੇ ਪਾਸੇ ਜਿਹੜੀ ਪੇਸ਼ੀਨ ਗੋਈ ਹੈ ਇਸ ਵਾਰੀ ਕਿ ਮੀਂਹ ਬਹੁਤ ਜ਼ਿਆਦਾ ਪੈਣ ਦੀ, ਮਤਲਬ ਕਿ 100 ਚ 100% ਮੀਂਹ ਦੀ ਸੰਭਾਵਨਾ ਇੰਡੀਆ ਦੇ ਵਿੱਚ, ਮਾਨਸੂਨ ਬਹੁਤ ਵਧੀਆ ਰਹੇਗਾ, ਭਰਮਾ ਰਹੇਗਾ। ਤਾਂ ਫਿਰ ਜਦੋਂ ਤੁਹਾਡੇ ਕੋਲ ਇਹ ਸਾਰਾ ਕੁਝ ਹੈ ਤਾਂ ਫਿਰ ਕਿਸਾਨਾਂ ਨੂੰ ਇੰਨੀ ਕੋਈ ਰਾਹਤ ਦੇ ਦੇਣੀ ਚਾਹੀਦੀ ਹੈ, ਕਿਉਂਕਿ ਇਸ ਵਾਰੀ ਲੇਬਰ ਘੱਟ ਹੋਣ ਕਰਕੇ ਉਹਨਾਂ ਦੇ ਲਵਾਈ ਦਾ ਜਿਹੜਾ ਪੀਰੀਅਡ ਆ ਉਹ ਲੰਮਾ ਖਿੱਚੂਗਾ। ਜੀ ਜੀ। ਵੈਸੇ ਨਾਲ ਹੀ ਮਿੰਟੂ ਜੀ ਪੁੱਛਦੇ ਜਾਈਏ, ਕਣਕ ਵਗੈਰਾ ਚੱਕਣ ਦਾ ਕਿੱਦਾਂ ਰਿਹਾ ਇਸ ਵਾਰੀ ਪ੍ਰਬੰਧ? ਨਹੀਂ ਦੇਖੋ, ਕਣਕ ਠੀਕ ਆ ਕਿ ਪਹਿਲਾਂ ਸਮੱਸਿਆ ਆਈਆਂ ਸੀਗੀਆਂ, ਪਹਿਲਾਂ ਸਮੱਸਿਆਵਾਂ ਆਈਆਂ, ਕਾਫੀ ਸਮੱਸਿਆ ਆਈਆਂ, ਪਰ ਉਸ ਤੋਂ ਬਾਅਦ ਕਾਂਗਰਸ ਸਰਕਾਰ ਸੰਭਲ ਗਈ। ਐਵੇਂ ਕਹੀਏ ਅੰਨੀ ਆਲੋਚਨਾ ਨਾ ਦੇਖੋ ਭਾਰਤੀ ਜਨਤਾ ਪਾਰਟੀ ਦੀ ਕਰੋ, ਨਾ ਇਹਨਾਂ ਦੀ ਕਰੋ, ਜਿੱਥੇ ਠੀਕ ਨੇ ਠੀਕ ਨੇ। ਕਿ ਪਹਿਲਾਂ ਸਮੱਸਿਆ ਆਈਆਂ, ਸਮੱਸਿਆ ਇਸ ਕਰਕੇ ਆਈਆਂ ਕਿਉਂਕਿ ਪਾਸ ਵਗੈਰਾ 'ਚ ਉਲਝ ਗਏ ਕਿ ਪਾਸ ਮੰਡੀ ਬੋਰਡ ਵਾਲੇ ਦੇਣਗੇ, ਫਿਰ ਆੜ੍ਹਤੀਏ ਦੇਣਗੇ, ਫਿਰ ਉਹ ਇੱਕ ਟੈਕਸੀ ਸਰਵਿਸ ਵਾਲਿਆਂ ਨੂੰ ਕਹਿਤਾ, ਇਸ ਤਰ੍ਹਾਂ ਕਨਫਿਊਜ਼ਨ ਬਣੀ ਰਹੀ। ਪਰ ਬਾਅਦ ਦੇ ਵਿੱਚ ਹੌਲੀ ਹੌਲੀ ਚਲੋ ਸਿਸਟਮ ਚੱਲਿਆ। ਫਿਰ ਵੀ ਮੈਂ ਕਹੂੰਗਾ ਕਿ ਥੋੜਾ ਲੇਟ ਹੋਏ, ਥੋੜਾ ਦੁਬਿਧਾ ਦਾ ਸ਼ਿਕਾਰ ਹੋਏ। ਇੱਕ ਮੌਸਮ ਜਿਹੜਾ ਇਸ ਤਰ੍ਹਾਂ ਦਾ ਹੋ ਗਿਆ ਕਿ ਮੀਂਹ ਪੈ ਗਏ, ਵਿੱਚ 3-4 ਮੀਂਹ ਪੈ ਗਏ, ਮਾਲ ਭੇਜ ਜਾਂਦਾ, ਫਿਰ ਸੁਕਾਉਣਾ ਪੈਂਦਾ। ਪਰ ਬਾਵਜੂਦ ਇਸ ਦੇ ਬਹੁਤੀ ਕੋਈ ਦਿੱਕਤ ਨਹੀਂ ਆਈ। ਹਾਂ, ਕਿਸਾਨ ਜੇ ਦਿੱਕਤਾਂ ਹੀ ਨਾ ਚੱਲੇ ਤਾਂ ਫਿਰ ਕਿਸਾਨੀ ਕਾਹਦੀ ਆ? ਦਿੱਕਤਾਂ ਉਹਨੂੰ ਆਉਂਦੀਆਂ ਹੀ ਆਉਂਦੀਆਂ, ਬਹੁਤ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ, ਇਹ ਨਹੀਂ ਹੈ। ਪਰ ਫਿਰ ਵੀ ਬਾਵਜੂਦ ਇਸ ਦੇ, ਕਿਉਂਕਿ ਇੱਕ ਬਹੁਤ ਮੈਂ ਕਹੂੰਗਾ ਕਿ ਦੁਖਾਂਤਕ ਸਟੇਜ ਹੈ ਇਸ ਦੁਨੀਆ ਦੀ ਇਸ ਵੇਲੇ, ਉਸ ਦੁਖਾਂਤਕ ਸਟੇਜ ਦੇ ਵਿੱਚ ਵੀ ਇਸ ਤਰ੍ਹਾਂ ਦੀ ਜੇ ਆਪਾਂ ਕਹਿ ਲਈਏ ਕਿ ਖਰੀਦਦਾਰੀ ਹੋ ਗਈ ਆ, ਪੈਸੇ ਪੰਜਾਬ ਨੂੰ ਮਿਲ ਗਏ 26,000 ਕਰੋੜ ਦੇ ਕਰੀਬ, 10,000 ਰਕਮ ਜਿਹੜੀ ਆਈ ਆ, ਤਾਂ ਠੀਕ ਆ। ਹਾਂ, ਸਮੱਸਿਆਵਾਂ ਪਹਿਲਾਂ ਬਹੁਤ ਸੀਗੀਆਂ, ਔਰ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਸਰਕਾਰ ਨੂੰ ਵੇਖਣਾ ਚਾਹੀਦਾ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਉਹ ਦੁਬਾਰਾ ਬਣ ਜਾਵੇ, ਉਹਦੇ ਵਾਸਤੇ ਵੀ ਤਿਆਰੀ ਰੱਖਣੀ ਪਊਗੀ। ਜੀ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਗੱਲ ਕਰੀਏ ਤੇ ਕਹਿੰਦੇ ਰਿਸ਼ਵਤ ਦੇਣ ਦੇ ਲਈ ਨੌਜਵਾਨ ਨੇ ਮੰਗਿਆ ਕਰਜ਼ਾ। ਹੁਣ ਕਰਜ਼ਾ ਮੰਗਿਆ ਕਿਹਨਾਂ ਤੋਂ? ਕਰਜ਼ਾ ਉਹਨਾਂ ਤੋਂ ਮੰਗਿਆ ਜਿਨ੍ਹਾਂ ਨੇ ਗਾਂ ਮੋਦੀ ਸਾਹਿਬ ਤੋਂ ਕਰਜ਼ਾ ਮੰਗਿਆ, ਤੇ ਹੁਣ ਮੋਦੀ ਸਾਹਿਬ ਨੇ 20 ਲੱਖ ਕਰੋੜ ਦਾ ਜੁਗਾੜ ਕਰਨਾ, ਉਹਨਾਂ ਨੇ ਪਤਾ ਨਹੀਂ ਗਾ ਕਿੱਥੋਂ ਬੋਰੋ ਕਰਨਾ, ਕਿੱਥੋਂ ਕਰਜ਼ਾ ਲੈਣਾ। ਕਰਜ਼ਾ ਹੁਣ ਦਊ ਕੌਣ? 5,000 ਦਾ ਕਰਜ਼ਾ। ਖੈਰ, ਇਹ ਨੌਜਵਾਨ ਹੈ ਵਿਚਾਰਾ ਜਿਹੜਾ ਉਹ ਆਪਦੀ ਹੱਡ ਬੀਤੀ ਦੱਸਦਾ। ਉਹ ਕਹਿੰਦਾ ਕਿ ਅੰਮ੍ਰਿਤਸਰ ਆਇਆ ਸੀਗਾ ਮੈਂ, ਤੇ ਵੈਸੇ ਇਹਦਾ ਪਿੰਡ ਆ ਰਾਜਸਥਾਨ ਦੇ ਵਿੱਚ, ਤੇ ਉਹ ਕਹਿੰਦਾ ਦਰਬਾਰ ਸਾਹਿਬ ਚੱਲਿਆ ਸੀ ਮੈਂ, ਪ੍ਰਸ਼ਾਦਾ ਛਕਣ, ਰਸਤੇ ਦੇ ਵਿੱਚ ਨੌਜਵਾਨ ਮਿਲ ਕੇ ਕਹਿੰਦੇ ਆ ਜਾ ਰੋਟੀ ਤੈਨੂੰ ਖਵਾ ਦਿੰਦੇ ਆ। ਫਿਰ ਕਹਿੰਦੇ ਰੋਟੀ ਤੋਂ ਪਹਿਲਾਂ ਤੇਰਾ ਮੂੰਹ ਕਰਾਰਾ ਕਰਦੇ ਆ, ਮਤਲਬ ਕਿ ਸ਼ਰਾਬ ਪੀ ਲੈਂਦੇ ਆ ਘੁੱਟ। ਤੇ ਕਹਿੰਦਾ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਮੈਨੂੰ ਘੁੱਟ ਸ਼ਰਾਬ ਦੀ, ਤੇ ਜੋ ਮੇਰੇ ਕੋਲ ਸੀਗਾ 300-400 ਰੁਪਈਆ ਨਗਦ ਸੀਗਾ, ATM ਸ਼ੇਟੀਐਮ ਜੋ ਵੀ ਪੈਨ ਕਾਰਡ ਵਗੈਰਾ ਸੀ, ਸਾਰਾ ਕੁਝ ਖੋਲਿਆ। ਉਸ ਤੋਂ ਬਾਅਦ ਜਿਹੜੇ ਹੈਗੇ ਸੀਗੇ ਉਹ ਮੁਲਜ਼ਮ,
ਸਮਾਨ ਲੈ ਕੇ ਭੱਜ ਗਏ ਤੇ ਉਹਨੇ ਜਾ ਕੇ ਪੁਲਿਸ ਵਾਲਿਆਂ ਨੂੰ ਦੱਸਿਆ। ਬਾਅਦ ਦੇ ਵਿੱਚ ਉਹ ਮੁਲਜ਼ਮ ਫੜ ਲਏ ਤੇ ਦੱਸਦਾ ਕਹਿੰਦਾ ਕਿ ਮੁਲਜ਼ਮ ਜਿਹੜੇ ਇਹਨਾਂ ਨੇ ਛੱਡ ਦਿੱਤੇ ਤੇ ਮੈਂ ਕਿਹਾ ਵੀ ਚਲੋ ਮੇਰਾ ਸਮਾਨ ਦੇ ਦਿਓ ਤੇ ਮੇਰੀ ਵੀ ਜਾਨ ਛੱਡੋ, ਮੇਰੇ ਤੋਂ ਤਾਂ ਹੋ ਗਈ ਗਲਤੀ, ਮੈਂ ਯਕੀਨ ਕਰ ਲਿਆ। ਕਹਿੰਦੇ ਕਿ ਨਹੀਂ, ਜਿਹੜਾ ਹੁਣ ਤੂੰ ਇਹ ਸਮਾਨ ਛਡਾਉਣਾ ਹੈ ਤੇ ਇਹਦੇ ਵਾਸਤੇ ਲੱਗਣੀ ਇੱਕ ਕਰੋਨਾ ਫੀਸ। ਅੰਮ੍ਰਿਤਸਰ ਦੀ ਪੁਲਿਸ ਕਹਿੰਦੀ ਕਿ ਕਰੋਨਾ ਫੀਸ ਦੇ ਤੇ ਫਿਰ ਆਪਣਾ ਸਮਾਨ ਲੈ ਜਾ। ਉਹ ਕਹਿੰਦਾ ਵੀ ਹੁਣ ਮੈਂ ਤੇ ਪਰਦੇਸੀ ਬੰਦਾ ਇੱਥੇ ਫਸਿਆ, ਨਾ ਮੈਂ ਆਪਦੇ ਘਰੇ ਜਾ ਸਕਦਾ, ਜੋਧਪੁਰ ਹੁਣ ਅੰਮ੍ਰਿਤਸਰ ਤੋਂ ਕਿੰਨੀ ਦੂਰ ਆ। ਇਸ ਕਰਕੇ ਉਹ ਕਹਿੰਦੇ ਕੈਪਟਨ ਸਾਹਿਬ ਵੀ ਮੈਨੂੰ ਤੁਸੀਂ 5,000 ਰੁਪਏ ਦਾ ਕਰਜ਼ਾ ਦੇ ਦਿਓ, ਲੋਨ ਦੇ ਦਿਓ, ਤਾਂ ਕਿ ਮੈਂ ਤੁਹਾਡੀ ਪੁਲਿਸ ਨੂੰ ਰਿਸ਼ਵਤ ਦੇ ਪੈਸੇ ਭਰ ਸਕਾਂ। ਔਰ ਉਸ ਤੋਂ ਬਾਅਦ ਜਦੋਂ ਮੈਂ ਜਾਊਂਗਾ ਰਾਜਸਥਾਨ ਤੇ ਤੁਹਾਡਾ ਜਿਹੜਾ ਇਹ ਕਰਜ਼ਾ ਹੈ ਨਾ ਉਹ ਮੈਂ ਵਾਪਸ ਭੇਜ ਦੂੰਗਾ, ਤੁਹਾਨੂੰ ਵਾਪਸ ਦੇ ਦਊਂਗਾ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਦੀ ਬੇਇੱਜ਼ਤੀ ਹੋ ਰਹੀ ਹੈ ਸਾਡੀ, ਕਿ ਕੋਈ ਬੰਦਾ ਜਿਹੜਾ ਦੂਸਰੀ ਸਟੇਟ ਦਾ ਸਾਡੇ ਇੱਥੇ ਫਸਿਆ। ਜ਼ਰੂਰਤ ਤਾਂ ਇਹ ਹੈ ਕਿ ਅਸੀਂ ਉਹਦੀ ਸਹਾਇਤਾ ਕਰੀਏ, ਤਾਂ ਸਾਡੀ ਪੁਲਿਸ ਉਹਦੀ ਸਹਾਇਤਾ ਦੇਣ ਦੀ ਥਾਂ ਤੇ, ਉਹਨੂੰ ਸਹਾਇਤਾ ਕਰਨ ਦੀ ਥਾਂ ਤੇ ਉਹਨੂੰ ਹਰਾਸ ਕਰਦੀ ਪਈ ਹੈ ਕਿ ਲੈ ਬਈ ਆ ਗਿਆ। ਉਹ ਕਹਿੰਦਾ ਕਿ ਮੈਨੂੰ 5-7 ਪਟੇ ਵੀ ਮਾਰ ਦਿੱਤੇ ਇਹਨਾਂ ਨੇ, ਕਹਿੰਦੇ ਕਿ ਕਰੋਨਾ ਫੀਸ ਤੂੰ ਲੇਟ ਕਰ ਰਿਹਾ, ਹੁਣ ਲੇਟ ਫੀਸ ਵੀ ਲਾਉਣੇ ਆ ਤੈਨੂੰ, 5-7 ਪਟੇ ਵੀ ਲਾਏ ਆ ਮੇਰੇ, ਕਹਿੰਦਾ ਹੁਣ ਵਿਚਾਰੇ ਨੂੰ ਪਟੇ ਵੀ ਮਾਰੇ ਆ। ਹਾਲਾਂਕਿ ਪੁਲਿਸ ਵਾਲੇ ਮੁੱਕਰਦੇ ਪਏ, ਕਹਿੰਦੇ ਕਿ ਨਹੀਂ ਅਸੀਂ ਕੁਛ ਐਸਾ ਨਹੀਂ ਕੀਤਾ, ਬਟ ਤੁਹਾਨੂੰ ਪਤਾ ਹੀ ਆ ਕਿ ਪੁਲਿਸ ਸਾਡੀ ਦਾ ਟਰੈਕ ਰਿਕਾਰਡ ਇਸ ਤਰ੍ਹਾਂ ਦਾ, ਇਹਨਾਂ ਦੀ ਸਫਾਈ ਤੇ ਛੇਤੀ ਕੀਤਿਆਂ ਇਹਦਾ ਇਤਬਾਰ ਵੀ ਨਹੀਂ ਆਉਂਦਾ। ਖੈਰ ਜੋ ਵੀ ਹੈ, ਇਸ ਮੁੰਡੇ ਦੀ ਜੇ ਕੋਈ ਸਮੱਸਿਆ ਹੈਗੀ ਆ ਤਾਂ ਉੱਥੋਂ ਦੇ ਲੋਕਲ ਪ੍ਰਸ਼ਾਸਨ ਨੂੰ ਵੇਖਣਾ ਚਾਹੀਦਾ, ਉੱਚ ਅਧਿਕਾਰੀਆਂ ਨੂੰ ਵੇਖਣਾ ਚਾਹੀਦਾ, ਕਿਉਂਕਿ ਬਹੁਤ ਮੈਂ ਕਹੂੰਗਾ ਕਿ ਨਮੋਸ਼ੀ ਵਾਲੀ ਗੱਲ ਆ ਕਿ ਸਾਡੇ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਤੋਂ 5,000 ਰੁਪਇਆ ਲੋਨ ਹੈ ਜਿਹੜਾ ਮੁੰਡਾ ਇਸ ਕਰਕੇ ਮੰਗ ਰਿਹਾ ਕਿ ਮੈਂ ਤੁਹਾਡੀ ਪੁਲਿਸ ਨੂੰ ਰਿਸ਼ਵਤ ਭਰਨੀ ਆ। ਦੇਖ ਲਓ ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ